24 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਹਾਂ। ਬਾਦਲ ਦਲ ਨੇ ਤੇ ਬਾਦਲ ਦਲ ਦੇ ਵਿਰੋਧੀਆਂ ਨੇ ਸਾਰਿਆਂ ਧੜਿਆਂ ਨੇ ਭਾਜਪਾ ਨੂੰ ਮੱਥਾ ਟੇਕ ਦਿੱਤਾ ਤੇ ਭਾਜਪਾ ਨੂੰ ਇਸ ਵਾਰ ਇਉਂ ਮੱਥਾ ਟੇਕਣ ਦੇ ਪੰਥ ਲਈ ਕੀ ਅਰਥ ਨੇ, ਇਸ ਗੱਲ ਤੇ ਆਪਾਂ ਚਰਚਾ ਕਰਦੇ ਹਾਂ। ਬਾਦਲ ਦਲ ਨਾਲ ਜਾਂ ਅਕਾਲੀ ਦਲ ਦੇ ਅੱਡ-ਅੱਡ ਧੜਿਆਂ ਨਾਲ ਜੋ ਕੁਝ ਇਸ ਵੇਲੇ ਵਾਪਰ ਰਿਹਾ, ਇਹ ਸਾਡੇ ਇਤਿਹਾਸ ਦਾ ਬੜਾ ਸ਼ਰਮਨਾਕ ਦੌਰ ਹੈ। ਸ਼ੇਰਾਂ ਦੀ ਕੌਮ, ਬੱਬਰ ਸ਼ੇਰਾਂ ਵਰਗੇ ਸਾਡੇ ਇਤਿਹਾਸ ਦੇ ਨਾਇਕ ਹੋਏ ਆ। ਕਿੱਥੇ ਤਾਂ ਉਹ ਅਕਾਲੀ ਦਲ ਜਿਹਦੇ ਕਿਰਦਾਰ ਦੀ, ਗੁਫ਼ਤਾਰ ਦੀ, ਜਿਹਦੀ ਦਸਤਾਰ ਦੀ ਗੱਲ ਜਿਹੜੀ ਆ ਬੜੀ ਵੱਡੀ, ਉੱਚੀ ਤੇ ਸ਼ਾਨਦਾਰ, ਬੁਲੰਦ ਮੰਨੀ ਜਾਂਦੀ ਸੀ, ਤੇ ਕਿੱਥੇ ਅੱਜ ਦਾ ਅਕਾਲੀ ਦਲ। ਇਸ ਅਕਾਲੀ ਦਲ ਨੇ ਕੀ ਕੁਛ ਦੇਖਿਆ। ਇੱਕ ਉਹ ਰੂਪ ਹੈ ਜਦੋਂ ਅਕਾਲੀ ਦਲ ਗੁਰਦੁਆਰਾ ਸੁਧਾਰ ਲਹਿਰ ਮੌਕੇ ਪੰਥ ਸੇਵਕਾਂ ਦੀ ਇੱਕ ਇਹੋ ਜਿਹੀ ਮਜ਼ਬੂਤ ਧਿਰ ਵਜੋਂ ਕੌਮ ਦੀ ਸੇਵਾ ਕਰਾਉਂਦਾ ਰਿਹਾ। ਫਿਰ ਇੱਕ ਉਹ ਦੌਰ ਆਇਆ ਜਦੋਂ 1947 ਤੋਂ ਬਾਅਦ ਪੰਜਾਬ ਅਤੇ ਪੰਥ ਦੇ ਹੱਕਾਂ ਲਈ ਮੋਰਚੇ ਲਾਉਂਦਾ ਰਿਹਾ। ਫਿਰ ਅਸੀਂ ਉਹ ਅਕਾਲੀ ਦਲ ਵੀ ਦੇਖਿਆ ਜਿਹਨੂੰ ਬਾਦਲ ਸਾਹਿਬ ਨੇ ਪੰਜਾਬੀ ਪਾਰਟੀ ਬਣਾਤਾ ਸੀ। ਫਿਰ ਅਸੀਂ ਸਰਦਾਰ ਸੁਖਬੀਰ ਸਿੰਘ ਵਾਲਾ ਅਕਾਲੀ ਦਲ, ਜਿਹਨੂੰ ਬਾਦਲ ਦਲ ਕਹਿਣਾ ਜ਼ਿਆਦਾ ਬੈਟਰ ਹੈ, ਉਹ ਵੀ ਦੇਖਿਆ, ਜਿਹਨੇ ਇੱਕ ਪਾਸੇ ਤਾਂ ਡੇਰਾ ਸਰਸਾ ਦੇ ਮੁਖੀ ਨੂੰ ਬਿਨਾਂ ਮੰਗਿਆ ਮਾਫੀ ਦਿੱਤੀ ਸੀ, ਤੇ ਹੁਣ ਸਿਰੇ ਦੀ ਗਰਕੀ ਹੋਈ ਹਰਕਤ ਕੀਤੀ, ਬਗੈਰ ਮੰਗਿਆਂ ਭਾਜਪਾ ਨੂੰ ਹਮਾਇਤ ਦਿੱਤੀ, ਸਮਰਥਨ ਦਿੱਤਾ। ਪਹਿਲਾਂ ਤਾਂ ਕਈ ਦਿਨ ਤੋਂ ਬੜੀ ਵੱਡੀ ਫੜ ਮਾਰੀ ਗਈ ਬਈ ਜਿਹੜਾ ਨਾਗਰਿਕਤਾ ਸੋਧ ਬਿੱਲ ਵਾ, ਇਹਦੇ ਵਿੱਚ ਮੁਸਲਮਾਨਾਂ ਨੂੰ ਕਿਉਂਕਿ ਨਹੀਂ ਸ਼ਾਮਲ ਕੀਤਾ ਗਿਆ ਕਿ ਉਹਨਾਂ ਨੂੰ ਨਾਗਰਿਕਤਾ ਨਹੀਂ ਦਿੱਤੀ ਜਾ ਰਹੀ, ਇਸ ਕਰਕੇ ਵੀ ਸਾਡਾ ਭਾਜਪਾ ਨਾਲ ਕਲੈਸ਼ ਪੈ ਗਿਆ। ਤੇ ਜਿੰਨਾ ਟਾਈਮ ਇਹ ਗੱਲ ਮੰਨਦੇ ਨਹੀਂ ਸਾਡੀ, ਅਸੀਂ ਨਹੀਂ ਉਹਦੇ ਵੱਲ ਝਾਕਦੇ। ਹਾਲਾਂਕਿ ਸਾਰੇ ਦੁਨੀਆ ਜਾਣਦੀ ਹੈ ਕਿ ਭਾਜਪਾ ਨੇ ਇਹਨਾਂ ਨੂੰ ਦਿੱਲੀ ਦੇ ਵਿੱਚ ਕੋਈ ਵੀ ਸੀਟ, ਕੋਈ ਵੀ ਟਿਕਟ ਦੇਣ ਤੋਂ ਨਾ ਕੀਤੀ ਆ। ਇਸ ਕਰਕੇ ਇਹਨਾਂ ਦੀ ਦੁੜਕੀ ਲਵਾਈ ਆ ਉਹਨਾਂ ਨੇ, ਤਾਂ ਕਰਕੇ ਗੁੱਸੇ ਨਾਰਾਜ਼ਗੀਆਂ ਨੇ। ਉਹਨਾਂ ਨੇ ਤਾਂ ਇਹਨਾਂ ਨੂੰ ਕਿਹਾ ਹੀ ਨਹੀਂ ਸੀ, ਇਹ ਆਪੇ ਹੀ ਆਪਦੀ ਤਿਆਰੀ ਕਰੀ ਫਿਰਦੇ ਸੀ ਵੀ ਦਿੱਲੀ 'ਚ ਵੋਟਾਂ ਆਉਣਗੀਆਂ। ਕਿਉਂਕਿ 2015 ਦੇ ਵਿੱਚ ਜਦੋਂ ਕੇਜਰੀਵਾਲ ਜਿੱਤਿਆ, ਉਦੋਂ 4 ਸੀਟਾਂ ਤੇ ਚੋਣ ਲੜੀ ਸੀ। 2 ਉੱਤੇ ਬਾਦਲ ਦਲ ਦੇ ਕੈਂਡੀਡੇਟ ਦੇ ਵੱਲੋਂ ਤੱਕੜੀ ਚੋਣ ਨਿਸ਼ਾਨ ਆ ਜਿਹੜਾ, ਉਹ ਤੇ ਚੋਣ ਲੜੀ ਸੀ। 2 ਉੱਤੇ ਭਾਜਪਾ ਦੇ ਚੋਣ ਨਿਸ਼ਾਨ ਤੇ ਕਮਲ ਦੇ ਫੁੱਲ ਤੇ ਲੜੀ ਸੀ, ਹਾਰੇ 4 ਹੀ ਸੀ। ਬਾਅਦ ਵਿੱਚ ਜਿਮਨੀ ਚੋਣ ਹੋਈ, ਜਿੱਥੇ ਮਨਜਿੰਦਰ ਸਿੰਘ ਸਰਸਾ ਜਿਹੜਾ ਸੀ, ਹੈ ਉਹ ਬਾਦਲ ਦਲ ਦਾ ਲੀਡਰ ਸੀ, ਪਰ ਉਹਨੂੰ ਕਮਲ ਦੇ ਫੁੱਲ ਤੇ ਚੋਣ ਲੜਾਈ ਗਈ, ਜਿੱਤ ਗਿਆ। ਫਿਰ ਇਹ ਖਤਰਾ ਪੈ ਗਿਆ ਵੀ ਕਿਤੇ ਭਾਜਪਾ ਦੇ ਨਾ ਚਲੇ ਜਾਵੇ, ਭਾਜਪਾ ਦੇ ਚੋਣ ਨਿਸ਼ਾਨ ਤੇ ਜਿੱਤਿਆ। ਉਹਨੂੰ ਸੈਟੀਸਫਾਈ ਕਰਨ ਦੇ ਲਈ, ਨਾਲ ਜੋੜੀ ਰੱਖਣ ਦੇ ਲਈ ਉਹਨੂੰ ਦਿੱਲੀ ਕਮੇਟੀ ਦੀ ਪ੍ਰਧਾਨਗੀ ਦੇਤੀ। ਤੇ ਦੂਜੇ ਪਾਸੇ ਮਨਜਿੰਦਰ ਸਿੰਘ ਸਰਸਾ ਦੀ ਜਿਹੜੀ ਸੀਗੀ, ਇਸ ਤਰੀਕੇ ਨਾਲ ਚੜ੍ਹਤ ਦੇਖ ਕੇ ਮਨਜੀਤ ਸਿੰਘ ਜੀਕੇ ਹੋਣੀ, ਉਹਨਾਂ ਨੇ ਫਿਰ ਤਿਉਰੀਆਂ ਚੜਾ ਲਈਆਂ। ਤਾਂ ਕੁੱਲ ਮਿਲਾ ਕੇ ਦਿੱਲੀ ਦੇ ਵਿੱਚ ਛਿੱਤਰਾਂ 'ਚ ਦਾਲ ਵੰਡੀ ਜਾਣ ਵਾਲਾ ਕੰਮ ਹੋ ਗਿਆ। ਬਾਦਲ ਪਰਿਵਾਰ ਦੀਆਂ, ਜਾਂ ਉਹ ਕਹੋ ਵੀ ਸੁਖਬੀਰ ਸਿੰਘ ਬਾਦਲ ਦੀਆਂ ਬੇਸਮਝੀਆਂ ਕਰਕੇ ਉੱਥੇ ਮਨਜਿੰਦਰ ਸਿੰਘ ਸਰਸਾ ਤੇ ਮਨਜੀਤ ਸਿੰਘ ਜੀਕੇ, ਜਿਨ੍ਹਾਂ ਦਾ ਜੇ ਕੋਈ ਸਿਆਣਾ ਲੀਡਰ ਹੁੰਦਾ, ਸਿਆਣੀ ਧਿਰ ਹੁੰਦੀ, ਤਾਂ ਸੋਚ ਵਿਚਾਰ ਕਰਕੇ ਉਹਨਾਂ ਨੂੰ ਇਕੱਠੇ ਤੋਰਨ ਦਾ ਯਤਨ ਕਰਦਾ। ਇਹਨੇ ਆਪਸ ਵਿੱਚ ਹੀ ਪੜ੍ਹਾਤੇ ਉਹ ਦੋਨੇ। ਤੇ ਹੁਣ ਮਨਜਿੰਦਰ ਸਿੰਘ ਸਰਸਾ ਵੀ ਕਹਿੰਦਾ ਵੀ ਹਮ ਤੋਂ ਜੀ ਭਾਜਪਾ ਕੋ ਹਮਾਇਤ ਦੇਂਗੇ,
ਤੇ ਮਨਜੀਤ ਸਿੰਘ ਜੀਕੇ ਵੀ ਕਹਿੰਦਾ। ਉਹੀ ਹਾਲ ਪੰਜਾਬ ਵਾਲਿਆਂ ਦਾ। ਸਰਦਾਰ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਇਹ ਵੀ ਹਮਾਇਤ ਚੱਕੀ ਫਿਰਦੀ ਆ ਭਾਜਪਾ ਲਈ। ਤੇ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਤਾਏ ਹੋਏ ਟਕਸਾਲੀ ਅਕਾਲੀ ਨੇ, ਸਰਦਾਰ ਸੁਖਦੇਵ ਸਿੰਘ ਢੀਂਡਸੇ ਹੋਣੀ ਆ, ਉਹ ਵੀ ਕਹਿੰਦੇ ਭਾਜਪਾ ਨੂੰ ਹਮਾਇਤ ਆ। ਇਉਂ ਲੱਗਣ ਲਾਤਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸਲੀ ਅਕਾਲੀ ਦਲ ਹੋਇਆ ਹੀ ਉਹ ਕਰੂਗਾ ਜਿਹੜਾ ਭਾਜਪਾ ਤੋਂ ਥਾਪੜਾ ਜਿਹਨੂੰ ਹੋਇਆ ਕਰੂ। ਭਾਜਪਾ ਵਰਗੀ ਹਿੰਦੂ ਕੱਟੜਪੰਥੀ RSS ਦੀ ਜਿਹੜੀ ਜਮਾਤ ਆ, ਉਹਦੀ ਸਰਪ੍ਰਸਤੀ, ਉਹਦਾ ਆਸ਼ੀਰਵਾਦ, ਉਹਦੇ ਓਟ ਆਸਰੇ ਵਾਲਾ ਅਕਾਲੀ ਦਲ ਹੀ ਅਸਲੀ ਅਕਾਲੀ ਦਲ ਹੋਇਆ ਕਰੂਗਾ। ਇਹ ਸਥਿਤੀ ਕਿਹਨੇ ਬਣਾਈ? ਇਹ ਬਣਾਈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਨੇ। ਤੇ ਹੁਣ ਅੱਜ ਤੱਕ ਤਾਂ ਇਹ ਦਹਾਈ ਸੀਗੀ ਵੀ ਅਸੀਂ ਨਹੀਂ ਜੀ ਉਹਨਾਂ ਦੀ, ਉਹ ਸਾਨੂੰ ਕਹਿੰਦੇ ਨੇ ਕਿ ਨਾਗਰਿਕਤਾ ਸੋਧ ਬਿੱਲ ਦੀ ਹਮਾਇਤ ਕਰੋ, ਤਾਂ ਕਰਕੇ ਅਸੀਂ ਭਾਜਪਾ ਨਾਲੋਂ ਟੁੱਟ ਟਟਾਈਆ ਕਰ ਲਿਆ। ਤੇ ਜਦੋਂ ਦੇਖਿਆ ਵੀ ਮਨਜੀਤ ਸਿੰਘ ਜੀਕੇ ਹੋਣੀ, ਸਰਦਾਰ ਸੁਖਦੇਵ ਸਿੰਘ ਢੀਂਡਸੇ ਹੋਣੀ ਤੇ ਹੋਰ ਜਿਨ੍ਹਾਂ ਨਾਲ ਸ਼ਰੀਕਾ ਵੀ ਉਹ ਸਾਰੇ ਭਾਜਪਾ ਦੇ ਨੇੜੇ ਲੱਗਦੇ ਜਾਂਦੇ ਆ, ਇਹ ਸੌਖਾ ਜਿਹਾ ਕੰਮ ਫੜਿਆ ਵੀ ਛੇਤੀ ਦੇਣੇ। ਇੱਕ ਤਾਂ ਹੁੰਦਾ ਨਾ ਯੂ ਟਰਨ, ਇਹ ਪਤਾ ਨਹੀਂ ਯੂ ਟਰਨ ਆ ਕਿਹੜਾ ਟਰਨ ਆ, ਪਰ ਕੰਧਾਂ ਕੋਠੇ ਟੱਪ ਕੇ ਛੇਤੀ ਦੇਣੇ। ਆ ਚੱਕ ਸਮਰਥਨ, ਜਿਵੇਂ ਕਿਸੇ ਦਰਾਂ 'ਚ ਜਾ ਕੇ ਇੱਟ ਮਾਰੀ ਦੀ ਹੈ ਵੀ ਆ ਚੱਕ ਇੱਟ। ਤੇ ਜਿਹੜੀ ਫੋਟੋ ਉਸ ਮੌਕੇ ਦੀ ਆ ਜਦੋਂ JP ਨੱਡਾ ਜਿਹੜਾ BJP ਦਾ ਪ੍ਰਧਾਨ ਬਣਿਆ, ਉਹਦੇ ਨਾਲ ਸਾਰੇ ਬੈਠੇ ਆ, ਉਹ ਸਾਰੇ ਸੋਸ਼ਲ ਮੀਡੀਆ ਤੇ ਫੋਟੋ ਸਰਕੂਲੇਟ ਹੋਈ ਆ, ਸਾਰੇ ਵਾਇਰਲ ਹੋਈ ਆ, ਸਾਰੇ ਦੇਖ ਰਹੇ ਆ। ਸਰਦਾਰ ਸੁਖਬੀਰ ਸਿੰਘ ਬਾਦਲ, ਉਹਦਾ ਚਿਹਰਾ ਮੋਹਰਾ, ਉਹਦਾ ਕਹਿੰਦਾ ਜੀ ਅਸੀਂ ਤਾਂ ਸਾਡੀ ਪਾਰਟੀ ਆ ਜੀ, ਅਸੀਂ ਤਾਂ ਬੱਲੇ ਬੱਲੇ BJP ਨਾਲ ਸਾਡਾ ਕੋਈ ਵੰਡਿਆ, ਕਹਿੰਦੇ ਆਪਣੇ ਘਰ ਦੀ ਗੱਲ। 9 ਮਾਸ ਦਾ ਰਿਸ਼ਤਾ, ਪਤੀ ਪਤਨੀ ਦਾ ਰਿਸ਼ਤਾ, ਹਿੰਦੂ ਸਿੱਖ ਏਕਤਾ, ਪਤਾ ਨਹੀਂ ਕੀ ਕੁਛ ਗਿਣਦੇ ਰਹਿੰਦੇ। ਤੇ ਉਸ ਮੌਕੇ ਉਸ ਫੋਟੋ ਨੂੰ ਦੇਖ ਕੇ ਇੱਕ ਸ਼ੇਰ ਚੇਤੇ ਆ ਜਾਂਦਾ ਵੀ ਨਜ਼ਰੇ ਉਨਕੀ ਜ਼ੁਬਾਨ ਉਨਕੀ ਤਵਾਜਬ ਹੈ ਇਸ ਪੇ ਵੀ, ਨਜ਼ਰੇ ਉਨਕੀ जुबां उनकी तो वाजिब है इस पे भी, नजर कुछ और कहती है जुबां कुछ और कहती है। अखां चेहरा मोहरा कुछ होर दस रहा ते जिहड़ी जुबान बोली जा रही है कुछ होर बोली जा रही। हुण नहीं चेते आया भी यह JP नड्डे होनी, ये BJP ਉਹੀ ਆ ਜਿਹੜੇ ਮੁਸਲਮਾਨਾਂ ਨੂੰ ਨਾਗਰਿਕਤਾ ਸੋਧ ਬਿੱਲ ਦੇ ਵਿੱਚ ਥਾਂ ਦੇਣ ਨੂੰ ਤਿਆਰ ਨਹੀਂ। ਹੁਣ ਕਿੱਧਰ ਗਈਆਂ ਉਹ ਗੱਲਾਂ? ਤੇ ਉਦੋਂ ਵੀ ਤਾਂ ਲੋਕ ਇਹੀ ਕਹਿੰਦੇ ਸੀ ਵੀ ਤੁਹਾਨੂੰ ਜਾਣਦੇ ਆ, ਤੁਸੀਂ ਉਹੀ ਹੋ ਨਾ ਜਿਨ੍ਹਾਂ ਨੇ ਇਮਰਾਨ ਖਾਨ ਦੀ ਇਹ ਗੱਲ ਨਹੀਂ ਸਮਝੀ ਕਿ ਉਹ ਕਰਤਾਰਪੁਰ ਦਾ ਲਾਂਘਾ ਦੇਣਾ ਚਾਹੁੰਦਾ, ਸਿੱਖਾਂ ਨੂੰ ਨੇੜੇ ਲਾਉਣਾ ਚਾਹੁੰਦਾ, ਪਰ ਪਾਕਿਸਤਾਨ ਨੂੰ, ਇਮਰਾਨ ਖਾਨ ਨੂੰ, ਕਰਤਾਰਪੁਰ ਲਾਂਘੇ ਨੂੰ ਇੰਨਾ ਜ਼ਿਆਦਾ ਉਹਦੇ ਖਿਲਾਫ ਬੋਲੇ। ਕੋਈ ਹਿੰਦੂ ਕੱਟੜਪੰਥੀ ਮਨਿੰਦਰਜੀਤ ਸਿੰਘ ਬਿੱਟਾ ਵੀ ਨਹੀਂ ਉਹਨਾਂ ਖਿਲਾਫ ਬੋਲਿਆ ਹੋਣਾ ਜਿੰਨਾ ਬੀਬਾ ਹਰਸਿਮਰਤ ਕੌਰ ਬਾਦਲ ਨੇ ਮੂੰਹ ਅੱਡਿਆ ਹੁੰਦਾ ਸੀ। ਤੇ ਨਾਲ ਦੀ ਨਾਲ ਆ ਕਸ਼ਮੀਰ ਦੇ ਵਿੱਚ 370 ਵਾਲਾ ਜਦੋਂ ਪਵਾੜਾ ਪਿਆ, ਉਦੋਂ ਵੀ ਤਾਂ ਕਸ਼ਮੀਰੀ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾਣਾ ਸੀ, ਉਦੋਂ ਵੀ ਉਹਨਾਂ ਦੇ ਨਾਲ ਖੜੇ ਸੀ। ਸਾਰੇ ਭਾਰਤ ਵਿੱਚ ਥਾਂ ਥਾਂ ਦੇ ਉੱਤੇ ਮੁਸਲਮਾਨਾਂ ਨੂੰ ਫੜ ਕੇ ਕੁੱਟਿਆ ਗਿਆ, ਕਈਆਂ ਨੂੰ ਕਤਲ ਵੀ ਕਰ ਦਿੱਤਾ ਗਿਆ ਕਿ ਬੋਲੋ ਭਾਰਤ ਮਾਤਾ ਕੀ ਜੈ, ਉਦੋਂ ਨਹੀਂ ਬੋਲੇ। ਤੇ ਹੁਣ ਚੇਤਾ ਆ ਗਿਆ, ਕਹਿੰਦੇ ਜੀ ਨਾਗਰਿਕਤਾ ਸੋਧ ਬਿੱਲ ਦੇ ਵਿੱਚ ਮੁਸਲਮਾਨਾਂ ਦਾ ਨਾਂ ਨਹੀਂ ਨਾ ਪਾਉਂਦੇ, ਤਾਂ ਕਰਕੇ ਸਾਡਾ ਉਹਨਾਂ ਨਾਲ ਗੁੱਸਾ ਵੱਧ ਗਿਆ। ਤੇ ਹੁਣ ਉਹ ਕਿੱਧਰ ਗਿਆ ਗੁੱਸਾ? ਜਿਹੜੀ ਹੁਣ ਆਹ ਜਾ ਕੇ ਉੱਥੇ ਹਮਾਇਤ ਦੇਣ ਲੱਗੇ ਆ, ਉੱਥੇ ਇੱਕ ਤਾਂ BJP ਦਾ ਲੀਡਰ, ਕੱਲ ਪਰਸੋਂ ਦੀ ਵੀਡੀਓ ਉਹਦੀ ਘੁੰਮ ਰਹੀ ਆ, ਜਿਹਦੇ ਵਿੱਚ ਉਹ ਬੜਾ ਗੱਜ ਵੱਜ ਕੇ ਕਹਿ ਰਿਹਾ ਵੀ ਵੋਟਾਂ ਜੇ ਪੈ ਜਾਣ ਮੈਨੂੰ, ਮਤਲਬ 1 ਮਹੀਨੇ ਦੇ ਵਿੱਚ ਆ ਸ਼ਾਹੀਨ ਬਾਗ, ਜਿੱਥੇ ਉਹ ਬੜਾ ਜ਼ਬਰਦਸਤ ਰੋਸ ਮੁਜ਼ਾਹਰਾ ਚੱਲ ਰਿਹਾ, ਬੜਾ ਜ਼ਬਰਦਸਤ ਰੋਸ ਮੁਜ਼ਾਹਰਾ ਚੱਲ ਰਿਹਾ, ਉਹਦੇ ਬਾਰੇ ਕਹਿੰਦਾ ਹੈ BJP ਦਾ ਲੀਡਰ ਸਟੇਜ ਤੋਂ ਵੀ ਸ਼ਾਹੀਨ ਬਾਗ ਖਤਮ ਕਰ ਦਿਆਂਗੇ। ਨਾਲੇ ਕਹਿੰਦਾ ਵੀ ਵੋਟਾਂ ਜੇ ਮਤਲਬ ਪਈਆਂ ਤਾਂ ਉਦੋਂ ਬਾਅਦ ਵਿੱਚ ਨਾ ਜਿੰਨੀਆਂ ਵੀ ਮਸਜਿਦਾਂ ਨੇ ਸਰਕਾਰੀ ਥਾਵਾਂ ਤੇ ਬਣੀਆਂ ਹੋਈਆਂ, ਦੇਖਿਓ ਖਤਮ ਕਰਦਾ। ਮਸਜਿਦਾਂ ਨੂੰ ਟਾਰਗੇਟ ਕਰਨ ਵਾਲੇ, ਮੁਸਲਮਾਨਾਂ ਨੂੰ ਟਾਰਗੇਟ ਕਰਨ ਵਾਲੇ
ਉਸ ਭਾਜਪਾ ਦੇ ਲੀਡਰਾਂ ਦੇ ਨਾਲ ਜਾ ਕੇ ਹੁਣ ਜਦੋਂ ਜੱਫੀਆਂ ਪਾਉਣੀਆਂ ਨੇ ਬਾਦਲ ਸਾਹਿਬ ਨੇ, ਬਾਦਲ ਪਰਿਵਾਰ ਨੇ, ਬਾਦਲਕਿਆਂ ਨੇ, ਉਦੋਂ ਨਹੀਂ ਚੇਤੇ ਆਉਣਾ ਹੈਗਾ ਵੀ ਨਾਗਰਿਕਤਾ ਸੋਧ ਬਿੱਲ 'ਚ ਮੁਸਲਮਾਨਾਂ ਦਾ ਨਾਂ ਨਹੀਂ ਪਾਇਆ। ਤੇ ਇਹਨਾਂ ਦੇ ਚੋਣ ਜਲਸਿਆਂ ਦੇ ਵਿੱਚ ਜਿਸ ਤਰੀਕੇ ਨਾਲ ਭੜਕਾਇਆ ਜਾ ਰਿਹਾ ਮੁਸਲਮਾਨਾਂ ਦੇ ਖਿਲਾਫ, ਇੱਕ ਹੋਰ ਲੀਡਰ ਸੀ ਉਹ ਉੱਥੇ ਕਹਿੰਦਾ ਦੇਸ਼ ਕੇ ਗਦਾरों को ਗੋਲੀ ਮਾਰੋ, ਗਾਂ ਮਾੜੇ ਲਫ਼ਜ਼ ਵਰਤੇ। ਹੁਣ ਦੇਸ਼ ਕੇ ਗਦਾरों को ਗੋਲੀ ਮਾਰੋ ਡੈਸ਼ ਡੈਸ਼ ਕੋ, ਇਹ ਜਿਹੜੀ ਗੱਲ ਕਹਿ ਕੇ ਮਾਹੌਲ ਤਿਆਰ ਕੀਤਾ, ਉਹਦਾ ਰਿਜ਼ਲਟ ਇਹ ਨਿਕਲਿਆ ਕਿ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਬਾਹਰ, ਕਿਉਂਕਿ ਉਹ ਇਲਾਕਾ ਸ਼ਾਹੀਨ ਬਾਗ, ਜਾਮੀਆ ਮਿਲੀਆ, ਇਹ ਸਾਰਿਆਂ ਥਾਵਾਂ ਦੇ ਉੱਤੇ ਰੋਸ ਮੁਜ਼ਾਹਰੇ ਹੋ ਰਹੇ ਨੇ ਨਾਗਰਿਕਤਾ ਸੋਧ ਬਿੱਲ ਤੇ ਹੋਰ ਕਾਲੇ ਕਾਨੂੰਨਾਂ ਦੇ ਖਿਲਾਫ। ਅੱਜ ਉੱਥੇ ਕੋਈ ਚਲੇ ਗਿਆ ਗੋਪਾਲ ਨਾਂ ਦਾ ਬੰਦਾ, ਉਹ ਦੇਸੀ ਕੱਟੇ ਨਾਲ, ਜਿਹੜਾ ਦੇਸੀ ਪਿਸਤੌਲ ਹੁੰਦਾ, ਉਹਦੇ ਨਾਲ ਉੱਥੇ ਫਾਇਰ ਕਰਦਾ ਤੇ ਇੱਕ ਵਿਦਿਆਰਥੀ ਫੱਟੜ ਹੋ ਗਿਆ। ਹੋਰ ਪਤਾ ਨਹੀਂ ਕਿਹਨੂੰ ਕਿਹਨੂੰ ਉਹਨੇ ਨਿਸ਼ਾਨਾ ਬਣਾਇਆ। ਤੇ ਉਹ ਸ਼ਖਸ ਪਹਿਲਾਂ ਆਪਦੇ ਫੇਸਬੁੱਕ ਖਾਤੇ ਤੋਂ ਜੋ ਬਕਵਾਸ ਲਿਖ ਕੇ ਗਿਆ, ਉਹ ਸਾਰੀ ਉਹੀ ਆ ਜਿਹੜੀ ਉਹਨੇ ਲੀਡਰ ਨੇ ਕਹੀ ਆ ਕਿ ਗੋਲੀ ਮਾਰੋ ਫਲਾਨੋ ਕੋ, ਤੇ ਉਹ ਗੋਲੀ ਮਾਰਨ ਪਹੁੰਚ ਗਿਆ। ਇਹ ਜਿਹੜੀ ਜ਼ਹਿਰ, ਜਿਹੜੀ ਨਫ਼ਰਤ ਮੁਸਲਮਾਨਾਂ ਦੇ ਖਿਲਾਫ, ਮਸਜਿਦਾਂ ਦੇ ਖਿਲਾਫ ਗੋਲੀਆਂ ਮਾਰਨ ਤੱਕ ਲੋਕਾਂ ਨੂੰ ਤਿਆਰ ਕਰਨਾ, ਇਹ ਜਿਹੜਾ ਸਾਰਾ ਕੁਝ ਕਰ ਰਹੇ ਨੇ, ਉਹਨਾਂ ਦੀ ਹਮਾਇਤ ਵਿੱਚ ਜਾਣ ਮੌਕੇ ਚੇਤੇ ਨਹੀਂ ਆਇਆ ਵੀ ਇਹਨਾਂ ਦਾ ਤਾਂ, ਇਹਨਾਂ ਮੁਸਲਮਾਨਾਂ ਦੇ ਇਹਨਾਂ ਨੇ ਤਾਂ ਨਾਂ ਨਹੀਂ ਪਾਇਆ ਹੈਗਾ ਨਾਗਰਿਕਤਾ ਸੋਧ ਬਿੱਲ 'ਚ। ਸੋ ਸੱਚਾਈ ਇਹੀ ਆ ਕਿ ਇਹ ਸਾਰੀ ਡਰਾਮੇਬਾਜ਼ੀ ਹੈ ਕਿ ਜੀ ਨਾਗਰਿਕਤਾ ਸੋਧ ਬਿੱਲ 'ਚ ਨਾਂ ਨਹੀਂ ਪਾਇਆ ਜਾਂ ਫਲਾਨਾ ਹੈ। ਅਸਲੀਅਤ ਵਿੱਚ ਗੱਲ ਇਹ ਹੈ ਕਿ ਜਿਹੜੀ ਮਾੜੀ ਮੋਟੀ ਜ਼ਮੀਰ ਜਾਗਣ ਲੱਗੀ ਸੀ ਨਾ, ਜਦੋਂ ਅੱਖਾਂ ਜਿਹੀਆਂ ਖੁੱਲੀਆਂ ਵੀ ਉਹ ਤਾਂ ਡੇਲਿਆਂ ਵੱਟੇ ਨਹੀਂ ਸਿਆਣਦੇ, ਨਾਲੇ ਸਾਰੇ ਸ਼ਰੀਕ ਚੱਲੇ ਆ ਉਧਰ ਨੂੰ, ਤੇ ਜਦੋਂ ਵੋਟਾਂ ਲੰਘ ਗਈਆਂ ਉਹਨਾਂ ਨੇ ਕਹਿਣਾ ਬੀਬਾ ਹਰਸਿਮਰਤ ਕੌਰ ਬਾਦਲ ਜੀ ਚਲੋ ਘਰ ਨੂੰ। ਸੋ ਇੱਕ ਆਪਦੇ ਟੱਬਰ ਦੀ ਵਜ਼ੀਰੀ ਨੂੰ ਬਚਾਉਣ ਦੇ ਲਈ, ਮਿਨਿਸਟਰੀ ਨੂੰ ਬਚਾਉਣ ਦੇ ਲਈ ਸਾਰੀ ਦੀ ਸਾਰੀ ਖੇਡ ਜਿਹੜੀ ਸੀ ਉਹ ਫਿਰ ਯੂ ਟਰਨ ਕਹਿ ਲਈਏ ਜਾਂ ਕੁਝ ਹੋਰ ਕਹਿ ਲਈਏ, ਉਹ ਫਿਰ ਕਰ ਲਈ। ਦਿੱਲੀ ਦੇ ਜਿੰਨੇ ਇਹਨਾਂ ਦੇ ਬਾਦਲ ਦਲ ਦੇ ਲੀਡਰ ਨੇ, ਉਹਨਾਂ ਨੂੰ ਤਾਂ ਪਹਿਲਾਂ ਹੀ ਚਾਅ ਚੜਿਆ ਪਿਆ ਸੀ, ਚਾਹੇ ਬਾਦਲ ਦਲ, ਸੁਖਬੀਰ ਸਿੰਘ ਬਾਦਲ ਹੋਣੀ ਚਾਹੇ ਹਮਾਇਤ ਦਿੰਦੇ ਚਾਹੇ ਨਾ ਦਿੰਦੇ, ਉਹ ਤਾਂ ਸਾਰੇ ਪਹਿਲਾਂ ਹੀ ਦੁਮ ਚੱਕੀ ਫਿਰਦੇ ਸੀ, ਉਹ ਤਾਂ ਪਹਿਲਾਂ ਹੀ ਭਾਜਪਾ ਨਾਲ ਸੀ। ਸੋ ਅਸਲੀਅਤ ਇਹ ਹੈ ਕਿ ਇਹ ਕੋਈ ਜੇ ਪੰਥ ਦੀ ਗੱਲ ਹੁੰਦੀ, ਧਰਮ ਦੀ ਗੱਲ ਹੁੰਦੀ, ਕੌਮ ਦੀ ਗੱਲ ਹੁੰਦੀ, ਫੇਰ ਤਾਂ ਕਹਾਣੀ ਕੁਝ ਹੋਰ ਹੋਣੀ ਸੀ। ਪਰ ਇਹ ਹੈਗਾ ਨਰੋਲ ਵਪਾਰ। ਜਦੋਂ ਵਪਾਰ ਕਰੀਏ ਉਦੋਂ ਸੋਚਾਂ ਸਮਝਾਂ ਤਰਜੀਹਾਂ ਹੋਰ ਹੁੰਦੀਆਂ ਨੇ, ਤੇ ਜਦੋਂ ਕਰੀਏ ਪੰਥ ਦੀ ਸੇਵਾ ਉਦੋਂ ਮਸਲੇ ਹੋਰ ਹੁੰਦੇ ਆ, ਉਦੋਂ ਮੁੱਦੇ ਹੋਰ ਹੁੰਦੇ। ਲੋਕ ਤਾਂ ਇਹ ਸੋਚਦੇ ਸੀ ਕਿ ਸ਼ਾਇਦ ਸਰਦਾਰ ਸੁਖਦੇਵ ਸਿੰਘ ਢੀਂਡਸੇ ਹੋਣਾ ਨੇ ਜਿਹੜਾ ਭਚੀਕੜ ਪਾ ਦਿੱਤਾ, ਜਿਹੜਾ ਪੁਆੜਾ ਖੜਾ ਕਰ ਦਿੱਤਾ ਹੈ, ਉਹਦੇ ਸਾਹਮਣੇ ਇਹ ਜਿਹੜੇ ਬਾਦਲ ਦਲ ਵਾਲੇ ਨੇ, ਇਹ ਹੁਣ ਇਹ ਕਹਿਣਗੇ ਕਿ ਅਸੀਂ ਉਹਨਾਂ ਨਾਲੋਂ ਵੱਧ ਪੰਥਕ ਬਣ ਕੇ ਦਿਖਾਵਾਂਗੇ, ਤੇ ਇੱਕ ਕੰਪੀਟੀਸ਼ਨ ਚੱਲੂਗਾ, ਤੇ ਇੱਕ ਦੂਜੇ ਨਾਲੋਂ ਵੱਧ ਪੰਥਕ ਵੰਡ ਦੇ ਯਤਨਾਂ ਦੇ ਵਿੱਚ ਦੋਨੇ ਧਿਰਾਂ ਜਿਹੜੀਆਂ ਨੇ ਪੰਥ ਦਾ ਭਲਾ ਕਰ ਜਾਣਗੀਆਂ। ਕਿਉਂਕਿ ਜਦੋਂ ਇਹ ਸੱਤਾ ਵਿੱਚ ਨਹੀਂ ਹੁੰਦੇ ਨਾ, ਉਦੋਂ ਵਧੀਆ ਵਧੀਆ ਗੱਲਾਂ ਕਰਦੇ ਆ ਲੋਕ, ਤਾਂ ਅਰਦਾਸਾਂ ਕਰਦੇ ਆ ਕਿ ਸੱਚੇ ਪਾਤਸ਼ਾਹ ਸੱਤਾ 'ਚ ਆਉਣ ਹੀ ਨਾ। ਜਦੋਂ ਸੱਤਾ 'ਚ ਹੁੰਦੇ ਆ ਉਦੋਂ ਤਾਂ ਪੰਥ ਨੂੰ ਬਿਪਤਾ ਪਾ ਦਿੰਦੇ, ਪਰ ਕਹਾਣੀ ਕੁਛ ਹੋਰ ਹੀ ਬਣ ਗਈ। ਬਾਦਲ ਪਰਿਵਾਰ ਨੇ ਤਾਂ ਚਲੋ ਆਪਦੀ ਵਜ਼ਾਰਤ ਬਚਾਉਣੀ ਆ, ਇਸ ਕਰਕੇ ਮੱਥਾ ਟੇਕਣਾ ਹੀ ਟੇਕਣਾ ਸੀ। ਦੂਜੇ ਪਾਸੇ ਦਿੱਲੀ ਵਿੱਚ ਭਾਜਪਾ ਨੂੰ ਵੋਟਾਂ ਪਾਵਾਂਗੇ ਬਾਦਲ ਅਕਾਲੀ ਦਲ,
ਫਿਰ ਇੱਕ ਹੋਰ ਆਇਆ, ਦਿੱਲੀ ਵਿੱਚ ਵੋਟਾਂ ਬੀਜੇਪੀ ਨੂੰ ਪਾਉਣੀਆਂ ਨੇ, ਸੁਖਦੇਵ ਸਿੰਘ ਢੀਂਡਸਾ। ਫਿਰ ਦਿੱਲੀ ਵਿੱਚ ਵੋਟਾਂ ਭਾਜਪਾ ਨੂੰ ਹੀ ਪਾਵਾਂਗੇ, ਮਨਜੀਤ ਸਿੰਘ ਜੀਕੇ। ਦਿੱਲੀ ਵਿੱਚ ਵੋਟਾਂ ਭਾਜਪਾ ਨੂੰ ਹੀ ਪਾਵਾਂਗੇ, ਮਨਜਿੰਦਰ ਸਿੰਘ ਸਰਸਾ। ਦਿੱਲੀ ਵਿੱਚ ਵੋਟਾਂ ਭਾਜਪਾ ਨੂੰ ਪਾਵਾਂਗੇ, ਸਰਨਾ ਅਕਾਲੀ ਦਲ। ਹੁਣ ਸਰਨਾ ਹੋਵੇ, ਮਨਜਿੰਦਰ ਸਿੰਘ ਸਰਸਾ ਹੋਵੇ, ਮਨਜੀਤ ਸਿੰਘ ਜੀਕੇ ਹੋਵੇ, ਸਰਦਾਰ ਸੁਖਬੀਰ ਸਿੰਘ ਬਾਦਲ ਹੋਵੇ, ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਵੇ, ਤੇ ਚਾਹੇ ਹੁਣ ਬ੍ਰਹਮਪੁਰੇ ਹੋਣੀ, ਸੇਖਵਾਂ ਸਾਹਿਬ ਹੋਣੀ, ਤੇ ਹੋਰ ਸਾਰੇ, ਜੇ ਇਹਨਾਂ ਸਾਰਿਆਂ ਨੇ ਪੰਥ ਦੀ ਬਜਾਏ, ਕੌਮ ਦੀ ਬਜਾਏ ਉਸ ਭਾਜਪਾ ਨਾਲ ਹੀ ਜੱਫੇ ਪਾਉਣੇ ਆ ਜਿਹੜੀ ਭਾਜਪਾ ਸਿੱਖਾਂ ਦੀ ਹੋਂਦ ਹਸਤੀ ਮੰਨਣ ਤੋਂ ਇਨਕਾਰੀ ਹੈ, ਜਿਹੜੀ ਆਰਐਸਐਸ ਦਾ ਸਿਆਸੀ ਵਿੰਗ, ਤੇ ਫਿਰ ਇਸ ਸਥਿਤੀ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਪੰਥ ਲਈ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਮਾੜੇ ਦਿਨ ਆਉਣਗੇ। ਆਰਐਸਐਸ ਨੇ, ਬੀਜੇਪੀ ਨੇ ਹੁਣ ਤੱਕ ਤਾਂ ਮਾੜਾ ਮੋਟਾ ਇਹਨਾਂ ਦਾ ਭਰਮ ਭਾਰ ਰੱਖਿਆ, ਪਰ ਆਹ ਵੋਟਾਂ ਦੇ ਵਿੱਚ ਜਿਹੜਾ ਇਹਨਾਂ ਨੇ ਗੁੱਲ ਖਿਲਾਇਆ ਹੈ, ਬਾਦਲ ਦਲੀਆਂ ਨੇ ਤੇ ਬਾਦਲ ਦਲ ਦੇ ਸ਼ਰੀਕਾਂ ਨੇ, ਇਹਨਾਂ ਨੇ ਚੰਗੀ ਤਰ੍ਹਾਂ ਭਾਜਪਾ ਦੇ ਮੂਹਰੇ ਆਪਦੇ ਆਪ ਨੂੰ ਨੰਗਾ ਕਰ ਲਿਆ ਕਿ ਪੱਲੇ ਪੁੱਲੇ ਕੀ ਆ। ਤੋ ਇਸ ਸਥਿਤੀ ਦੇ ਵਿੱਚ ਹੁਣ ਡਰ ਇਹ ਲੱਗਦਾ ਵੀ ਇੱਥੇ ਕਿਸੇ ਵੇਲੇ ਤਾਂ ਕਮਲ ਦੇ ਫੁੱਲ ਨੂੰ ਕੋਈ ਪਛਾਣਦਾ ਨਹੀਂ ਹੁੰਦਾ ਸੀ। ਇਹ ਕਮਲ ਦਾ ਫੁੱਲ ਬਾਦਲਕਿਆਂ ਦੀ ਮਿਹਰਬਾਨੀ ਨਾਲ ਹੀ ਪੰਜਾਬ 'ਚ ਪਛਾਣਿਆ ਜਾਣ ਲੱਗਾ, ਤੇ ਹੁਣ ਲੱਗਦਾ ਵੀ ਤੱਕੜੀ ਉੱਡੂਗੀ, ਕਿਉਂਕਿ ਜਿਸ ਹਿਸਾਬ ਦੇ ਨਾਲ ਇਹ ਝੁਕੇ ਆ, ਲਿਫੇ ਆ, ਵਿਕੇ ਆ, ਮੁਚੇ ਆ। ਹੋ ਸਕਦਾ ਦਿੱਲੀ ਵਿੱਚ ਜੇਪੀ ਨੱਡੇ ਨੇ ਪਹਿਲਾਂ ਸ਼ਰਤ ਇਹ ਰੱਖੀ ਹੋਵੇ ਕਿ ਫਿਰ ਮੰਨਦੇ ਹੋ ਵੀ ਜੇ ਪੰਜਾਬ 'ਚ ਇਲੈਕਸ਼ਨ ਲੜੀ ਤਾਂ ਉਸ ਇਲੈਕਸ਼ਨ ਦੇ ਵਿੱਚ 2022 ਵਾਲੀ 'ਚ ਜਿਹੜੀ ਚੋਣ ਆ ਸਾਰੀ ਉਹ ਕਮਲ ਦੇ ਫੁੱਲ ਤੇ ਲੜਾਂਗੇ। ਤੇ ਇੱਕ ਗੱਲ ਪੱਕੀ ਆ, ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲ ਵਾਲੀ ਧਿਰ ਇਸ ਗੱਲ ਨੂੰ ਨਾ ਮੰਨੀ ਤਾਂ ਜਿਹੜੇ ਬਾਦਲ ਸਾਹਿਬ ਦੇ, ਬਾਦਲ ਦਲ ਦੇ ਵਿਰੋਧੀ ਨੇ, ਜੇ ਇਹ ਪਤਾ ਉਹਨਾਂ ਸਾਹਮਣੇ ਸੁੱਟਿਆ ਗਿਆ ਕਿ ਇੰਨੀਆਂ ਸੀਟਾਂ ਤੇ ਅਸੀਂ ਪੰਜਾਬ 'ਚ ਲੜਾਂਗੇ ਭਾਜਪਾ ਵਾਲੇ, ਆ ਬਾਕੀ 30-40 ਸੀਟਾਂ ਅਸੀਂ ਤੁਹਾਨੂੰ ਦਿੰਨੇ ਆ ਤੇ ਤੁਸੀਂ ਪਰ ਲੜੋਗੇ ਕਮਲ ਦੇ ਫੁੱਲ ਤੇ ਉਹਨਾਂ ਕੋਲੇ ਤਾਂ ਤੱਕੜੀ ਚੋਣ ਨਿਸ਼ਾਨ ਹੈ ਨਹੀਂ, ਉਹਨਾਂ ਨੇ ਤਾਂ ਸੌਖਾ ਹੀ ਮੰਨ ਜਾਣਾ। ਸੋ 2022 ਦੀਆਂ ਇਲੈਕਸ਼ਨਾਂ ਦੇ ਮੌਕੇ ਪੰਜਾਬ ਆਪਦੀ ਸਿਆਸਤ ਜਿਹੜੀ ਆ, ਸਿੱਖ ਆਪਦੀ ਸਿਆਸੀ ਸ਼ਕਤੀ ਜਿਹੜੀ ਆ, ਉਹਦੇ ਤੋਂ ਵਿਰਵੇ ਹੋ ਜਾਣਗੇ। ਪੰਥ ਜਿਹੜਾ ਹੈ ਅੱਜ ਦੇ ਸੰਸਾਰ ਦੇ ਵਿੱਚ ਧਰਮਾਂ ਦੀ ਹੋਂਦ ਹਸਤੀ ਲਈ, ਧਾਰਮਿਕ ਹੱਕਾਂ ਦੀ ਰਾਖੀ ਲਈ ਸਿਆਸੀ ਸੱਤਾ ਵਿੱਚ ਹਿੱਸੇਦਾਰੀ ਕਿਸੇ ਨਾ ਕਿਸੇ ਰੂਪ ਵਿੱਚ ਹੋਣੀ ਬੜੀ ਜ਼ਰੂਰੀ ਹੈ। ਸਾਡੇ ਪੈਰ ਤਾਂ, ਪੰਥ ਦੇ ਪੈਰ ਤਾਂ ਪਹਿਲਾਂ ਹੀ ਬੜੇ ਵੱਢ ਰਹੇ ਨੇ ਇਹ ਆਰਐਸਐਸ ਵਾਲੇ, ਬੀਜੇਪੀ ਵਾਲੇ ਪੰਥ ਦੁਖੀ। ਹੁਣ ਜਦੋਂ ਜਿਹੜੀ ਸਥਿਤੀ ਭਵਿੱਖ ਦੀ ਬਣਦੀ ਜਾ ਰਹੀ ਆ, ਜੇ ਸਿੱਖਾਂ ਦੀ ਸਿਆਸੀ ਸ਼ਕਤੀ, ਬੜਾ ਚੰਗਾ ਹੁੰਦਾ ਜੇਕਰ ਇਹ ਭਾਜਪਾ ਤੋਂ, ਕਾਂਗਰਸ ਤੋਂ ਨਿਰਲੇਪ ਹੋ ਕੇ ਕੋਈ ਨਵੀਂ ਚੀਜ਼ ਸਾਹਮਣੇ ਲਿਆਉਂਦੇ। ਲੱਗਦਾ ਵੀ ਸੀਗਾ ਵੀ ਸ਼ਾਇਦ ਆਪਸੀ ਕੰਪੀਟੀਸ਼ਨ ਦੇ ਵਿੱਚ ਕੋਈ ਨਵੀਂ ਗੱਲ ਕੱਢ ਲਿਆਉਣ। ਹੁਣ ਕੌਮ ਤਾਂ ਲੜ ਰਹੀ ਸੀ ਖਾਲਿਸਤਾਨ ਲਈ, ਖਾਲਿਸਤਾਨ ਵਾਲੀ ਗੱਲ ਤਾਂ ਥੋੜੀ ਜਿਹੀ ਹੋ ਗਈ ਲਾਂਭੇ, ਥੋੜੀ ਜਿਹੀ ਹੋ ਗਈ ਪਿਛੜ ਗਈ ਗੱਲ, ਉਹ ਤਾਂ ਚਲੋ ਚੱਲਦਾ ਰਹਿਣਾ ਸੰਘਰਸ਼। ਪਰ ਇੱਕ ਸਾਡੀ ਖੇਡ ਉਹ ਹੈਗੀ ਆ ਇਸ ਸਿਸਟਮ ਦੇ ਅੰਦਰ ਕਿਵੇਂ ਕਰਨਾ। ਖਾਲਿਸਤਾਨੀ ਧਿਰਾਂ ਨੇ ਚੋਣਾਂ ਦਾ ਖੇਡਾ ਜਿਹੜਾ ਹੈ ਉਹਦੇ ਨਾਲੋਂ ਜਿਸ ਤਰੀਕੇ ਦਾ ਤੋੜ ਵਿਛੋੜਾ ਕੀਤਾ ਜਾਂ ਜਿਸ ਤਰੀਕੇ ਦੇ ਹਾਲਾਤ ਬਣੇ, ਉਹਦੇ ਵਿੱਚ ਕਿਸੇ ਖਾਲਿਸਤਾਨੀ ਦਾ ਇਹਨਾਂ ਇਲੈਕਸ਼ਨਾਂ ਦੇ ਰਾਹੀਂ ਕਾਮਯਾਬ ਹੋਣ ਦਾ ਕੰਮ ਜਿਹੜਾ ਉਹ ਠੱਪ ਜਾ ਹੋ ਗਿਆ। ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਵੀ ਖਾੜਕੂ ਸੰਘਰਸ਼ ਦੇ ਬਾਰੇ ਜਿਹੜਾ ਨੈਗੇਟਿਵਿਟੀ ਵਾਲਾ ਪਾਸਾ ਵਾ ਉਹਨੂੰ ਜ਼ਿਆਦਾ ਦੇਖ ਲਿਆ, ਸਟੇਟ ਦੇ ਪ੍ਰਚਾਰ ਨੂੰ ਜ਼ਿਆਦਾ ਮਨ ਤੇ ਲਾ ਲਿਆ,
ਤੇ ਉਹ ਕਹਿੰਦੇ ਜੀ ਇਹ ਜਿਹੜੀ ਖਾਲਿਸਤਾਨੀ ਆਗੂ ਖਾਲਿਸਤਾਨੀ ਲੀਡਰਸ਼ਿਪ ਆ ਇਹਦੇ ਨਾਲੋਂ ਆ ਬਾਦਲ ਸਾਹਿਬ ਵਾਲੀ ਲੀਡਰਸ਼ਿਪ ਵਧੀਆ, ਨਾਲ ਭਾਜਪਾ ਵਾ ਚਲੋ ਜੀ ਇੱਥੇ ਅਸੀਂ ਡੰਗ ਜਾ ਸਾਰ ਲੈਨੇ। ਪਰ ਇਹ ਪੰਜਾਬੀ ਪਾਰਟੀ ਵਾਲੇ ਬਾਦਲ ਦਲ ਵਾਲੇ ਨਾਲੇ ਤਾਂ ਆਪਸ ਵਿੱਚ ਹੀ ਇਕੱਠੇ ਨਹੀਂ ਰਹਿ ਸਕੇ, ਖੱਕੜੀਆਂ ਕਰੇਲੇ ਹੋ ਗਏ, ਤੇ ਨਾਲ ਦੀ ਨਾਲ ਪੰਥਕ ਹਿੱਤਾਂ ਦਾ ਨੁਕਸਾਨ ਵੀ ਬੜਾ ਦੱਬ ਕੇ ਕੀਤਾ ਤੇ ਕਰਾਇਆ। ਖਾਸ ਤੌਰ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ ਆ ਨਾ, ਉਹ ਤਾਂ ਗੱਲ ਪੰਥ ਨੂੰ ਲੈ ਕੇ ਬਹਿ ਗਈ। ਉੱਪਰੋਂ ਐਡਾ ਹੈਂਕੜਵਾਜ ਘਮੰਡੀ ਤੇ ਐਡੀ ਭੈੜੀ ਬੋਲ ਬਾਣੀ ਆ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕਿ ਕੋਈ ਨਾ ਨੂੰ ਗੱਲ ਸਮਝਾ ਸਕਦਾ, ਨਾ ਉਹਦੇ ਕੋਈ ਗੱਲ ਪੱਲੇ ਪਵੇ। ਵੀ ਕਮਲਿਆ ਤੁਸੀਂ ਜੇ ਇਕੱਠੇ ਹੋ, ਜੇ ਤੁਸੀਂ ਇੱਕ ਮੁੱਠ ਹੋ, ਤਾਂ ਹੋ ਸਕਦਾ ਭਾਜਪਾ ਵਾਲੇ ਤੁਹਾਡੀ ਕੋਈ ਕਦਰ ਕਰਨ, ਪਰ ਜਦੋਂ ਤੁਸੀਂ ਖੱਖੜੀਆਂ ਕਰੇਲੇ ਹੋ ਕੇ ਸਾਰੇ ਭਾਜਪਾ ਦੇ ਪੱਲੇ ਪਵੋਗੇ, ਹੁਣ ਕਿਹਾ ਤਾਂ ਜਾ ਸਕਦਾ ਕਿ ਇਹਦੇ ਲਈ ਫਿਰ ਢੀਂਡਸਾ ਜ਼ਿੰਮੇਵਾਰ ਆ, ਸੇਖਵਾ ਜ਼ਿੰਮੇਵਾਰ ਆ, ਫਲਾਣਾ ਜ਼ਿੰਮੇਵਾਰ ਆ, ਪਰ ਮੁੱਖ ਜ਼ਿੰਮੇਵਾਰੀ ਤਾਂ ਅਕਾਲੀ ਦਲ ਦੇ ਪ੍ਰਧਾਨ ਦੇ ਸਿਰ ਤੇ ਆ ਨਾ। ਇਹਨੇ ਉਹਨਾਂ ਸਾਰਿਆਂ ਲਈ ਮਾਹੌਲ ਹੀ ਉਹ ਪੈਦਾ ਕਰਤਾ ਕਿ ਉਹ ਇੱਥੇ ਰਹਿਣ ਜੋਗੇ ਨਹੀਂ। ਦੂਜੇ ਪਾਸੇ ਧਾਰਮਿਕ ਤੌਰ ਦੇ ਉੱਤੇ ਜੋ ਪੰਥਕ ਹਿੱਤਾਂ ਨਾਲ ਗਦਾਰੀ ਕੀਤੀ ਆ ਬਾਦਲ ਸਾਹਿਬ ਦੇ ਝੰਡੇ ਹੇਠ ਇਹਨਾਂ ਲੋਕਾਂ ਨੇ, ਉਹ ਆਪਦੀ ਥਾਂ ਤੇ ਆ। ਜਿਸ ਤਰੀਕੇ ਦੇ ਕਾਰਜ ਪਿਛਲੇ 10 ਸਾਲ ਚ ਹੋਏ ਨੇ, ਸਿੱਖ ਤਾਂ ਬਿਲੂ ਬਿਲੂ ਕਰਦੇ ਫਿਰਦੇ ਰਹੇ ਆ, ਮੱਸੇ ਰੰਗੜ ਵਰਗਾ ਰਾਜ ਰਿਹਾ। ਜਿਹੋ ਜਿਹਾ ਬੇਅੰਤੇ ਬੁੱਚੜ ਵੇਲੇ ਮਾਹੌਲ ਹੁੰਦਾ ਸੀ ਟੈਨਸ਼ਨ ਵਾਲਾ, ਉਹੋ ਜਿਹਾ ਮਾਹੌਲ ਪੰਥ ਪ੍ਰਸਤ ਲੋਕਾਂ ਦੇ ਲਈ ਬਾਦਲ ਸਾਹਿਬ ਦੇ ਰਾਜ ਵਿੱਚ ਰਿਹਾ। ਜਦੋਂ ਜਿਹਦਾ ਜੀ ਕੀਤਾ ਪੁਲਿਸ ਨੇ ਚੱਕ ਲਿਆ, ਜਦੋਂ ਜਿਹੜਾ ਜੀ ਕੀਤਾ ਉਹ ਤੇ ਮੁਕੱਦਮਾ ਬਣਾਤਾ। ਸੋ ਜਿਹੜੀ ਇਸ ਵੇਲੇ ਦੀ ਸਥਿਤੀ ਆ, ਉਹਦੇ ਵਿੱਚ ਪੰਥਕ ਹਿੱਤਾਂ ਦਾ ਬਹੁਤ ਵੱਡਾ ਘਾਣ ਜਿਹੜਾ ਹੈਗਾ ਉਹ ਹੋ ਰਿਹਾ। ਤੇ ਉਹਦੇ ਵਿੱਚ ਜਿਹੜੀ ਇਹਨਾਂ ਬਾਦਲ ਦਲੀਆਂ ਨੇ ਤੇ ਬਾਦਲ ਦਲ ਦੇ ਵਿਰੋਧੀਆਂ ਨੇ, ਸਾਰਿਆਂ ਨੇ ਭਾਜਪਾ ਦੀ ਝੰਡੀ ਚੱਕ ਲਈ ਆ ਨਾ, ਇਹ ਚੀਜ਼ ਸਿੱਖ ਹੱਕਾਂ ਲਈ, ਸਿੱਖ ਹਿੱਤਾਂ ਲਈ ਭਵਿੱਖ ਵਿੱਚ ਬੜੀ ਵੱਡੀ ਖਤਰਨਾਕ ਸਥਿਤੀ ਪੈਦਾ ਕਰੂਗੀ। ਅਖਬਾਰਾਂ ਨੇ ਜਿਹੜੀਆਂ ਖਬਰਾਂ ਲਿਖੀਆਂ ਨੇ, ਉਹਦੇ ਵਿੱਚ ਇਹੀ ਲਿਖਿਆ ਬਈ ਇਹ ਅੱਕ ਚੱਬਣ ਵਾਲਾ ਕੰਮ ਕਰਨਾ ਪਿਆ। ਉਹ ਇਹਨਾਂ ਨੂੰ ਪੁੱਛਦੇ ਹੀ ਨਹੀਂ। ਉਹ ਕਹਿੰਦੇ ਅਸੀਂ ਤਾਂ ਹਿੰਦੂ ਸ਼ਿਵ ਸੈਨਾ ਨੂੰ ਨਹੀਂ ਪੁੱਛਦੇ, ਜਿਹੜੀ ਸਾਡੀ ਇੰਨੀ ਨੇੜਲੀ ਧਿਰ ਵਾ। ਉਹਨਾਂ ਨੇ ਤਾਂ PDP ਜਿਹਦੇ ਨਾਲ ਜੰਮੂ ਕਸ਼ਮੀਰ 'ਚ ਰਲ ਕੇ ਸਰਕਾਰ ਬਣਾਈ, ਉਹ ਟੰਗ ਤੇ ਅੰਦਰ ਫੜ ਕੇ ਮਾਰੇ ਚੱਕ ਕੇ। ਕੱਲ ਕਲਾਂ ਨੂੰ ਇਹ ਨਹੀਂ ਪਤਾ ਕੋਈ ਮੁਕੱਦਮਾ, ਕੋਈ ਕੇਸ, ਕੋਈ ED UD, ਕੋਈ CBI, ਕੋਈ ਇਨਫੋਰਸਮੈਂਟ ਡਿਪਾਰਟਮੈਂਟ ਜਿਹੜਾ ਹੈ, ਕੋਈ ਆਰਥਿਕ ਘਟਾਲਾ ਘਪਲਾ ਕੱਢ ਕੇ ਬਾਦਲ ਪਰਿਵਾਰ ਨੂੰ ਅੰਦਰ ਮਾਰਨ। ਇਹ ਨਹੀਂ ਪਤਾ ਕਿ ਦਰਿਆਈ ਪਾਣੀਆਂ ਦੇ ਮਸਲੇ ਤੇ ਕੋਈ ਸਿਆਪਾ ਖੜਾ ਕਰ ਲੈਣ। ਭਾਜਪਾ ਨੇ ਖੈਰ ਨਹੀਂ ਕਰਨੀ। ਸੋ ਜਿਹੜੀ ਬਾਦਲ ਦਲ ਦੀ ਸੋਚ ਸਮਝ ਆ, ਜੋ ਯੋਜਨਾਬੰਦੀ ਆ, ਉਹ ਇੰਨੀ ਅਯੋਗ ਹੈ, ਇੰਨੀ ਗਲਤ ਹੈ ਕਿ ਉਹਦੇ ਹੁੰਦਿਆਂ ਸਿੱਖ ਹੱਕਾਂ ਦੀ, ਸਿੱਖ ਹਿੱਤਾਂ ਦੀ ਤਾਂ ਗੱਲ ਵੱਖਰੀ, ਉਹ ਆਪਦੀ ਪਾਰਟੀ ਦੇ ਵੀ ਹੱਕਾਂ ਜਾਂ ਪਾਰਟੀ ਦੇ ਵੀ ਹਿੱਤਾਂ ਦੀ ਰਾਖੀ ਕਰਨ ਵਿੱਚ ਅਸਫਲ ਹੈ। ਇਹੋ ਜਿਹੇ ਲੀਡਰ ਨੂੰ, ਇਹੋ ਜਿਹੇ ਆਗੂ ਨੂੰ ਕਿਵੇਂ ਕੋਈ ਬਰਦਾਸ਼ਤ ਕਰ ਲਵੇ। ਇਸ ਕਰਕੇ ਹੁਣ ਬਗਾਵਤ ਹੋਣ ਦਾ ਖਤਰਾ। ਸੋ ਇਸ ਵੇਲੇ ਸੁਖਬੀਰ ਸਿੰਘ ਬਾਦਲ ਤੇ ਉਹਦੇ ਸਲਾਹਕਾਰਾਂ ਨੂੰ ਇਹੀ ਲੱਗਿਆ ਕਿ ਜੇਕਰ ਅਸੀਂ ਭਾਜਪਾ ਦਾ ਓਟ ਆਸਰਾ ਜਿਹਾ ਦਿਖਾ ਲਿਆ, ਫਿਰ ਤਾਂ ਹੋ ਸਕਦਾ ਚਾਰ ਸਰੀਰ ਸਾਡੇ ਨਾਲ ਖੜੇ ਰਹਿਣ, ਤੇ ਨਹੀਂ ਤਾਂ ਫਿਰ ਸਾਰੇ ਚੱਲੇ। ਤੋ ਇਸ ਤਰੀਕੇ ਨਾਲ ਹੁਣ ਵਕਤ ਜਿਹਾ ਲੰਘਾਉਂਦਾ ਫਿਰਦਾ, ਟਾਈਮ ਜਿਹਾ ਲੰਘਾਉਂਦਾ ਫਿਰਦਾ ਇੱਕ ਉਹ ਸੰਸਥਾ ਆ, ਉਹ ਜਥੇਬੰਦੀ ਆ ਅਕਾਲੀ ਦਲ, ਜਿਹੜੀ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੀ ਰਾਖੀ ਲਈ ਝੰਡਾ ਬਰਦਾਰ ਸੀ। ਤੇ ਅੱਜ ਉਸੇ ਜਮਾਤ ਦਾ ਆਹ ਹਾਲ ਆ ਕਿ ਹਰੇਕ ਆਗੂ ਜਿਹੜਾ ਹੈ ਉਹ ਵੱਧ ਤੋਂ ਵੱਧ ਭਾਜਪਾ ਦਾ ਪਿੱਠੂ ਬਣ ਕੇ ਦਿਖਾਉਣ 'ਚ ਲੱਗਿਆ ਹੋਇਆ। ਕਿਸੇ ਵੇਲੇ ਅਕਾਲੀ ਦਲ ਦੇ ਲੀਡਰ ਦੀ ਇਸ ਗੱਲ ਵਿੱਚ ਇੱਜ਼ਤ ਹੁੰਦੀ ਸੀ ਕਿ ਇਹ ਕਿੰਨਾ ਪੰਥਕ ਆ, ਇਹਨੇ ਜੇਲ੍ਹਾਂ ਕਿੰਨੀਆਂ ਕੱਟੀਆਂ ਕੌਮ ਲਈ, ਇਹਨੇ ਕੁਰਬਾਨੀ ਕਿਹੜੀ ਕੀਤੀ। ਅੱਜ ਹੈਗਾ ਕਿ ਬਾਦਲ ਸਾਹਿਬ ਜਾਂ ਬਾਦਲ ਸਾਹਿਬ ਦਾ ਵਿਰੋਧੀ ਕੋਈ ਵੀ ਹੋਵੇ, ਜਿਹੜਾ ਵੀ
ਜ਼ਿਆਦਾ ਤੋਂ ਜ਼ਿਆਦਾ ਭਾਜਪਾ ਦੇ ਨੇੜੇ ਹੋਊਗਾ ਉਹ ਵਧੀਆ। ਇਹ ਜਿਹੜੀ ਸਥਿਤੀ ਆ ਇਹ ਪੰਥ ਲਈ ਬੜੀ ਖਤਰਨਾਕ ਆ। ਇਹ ਗੱਲ ਵਾਰ-ਵਾਰ ਆਪਦੇ ਦਿਲ ਦਿਮਾਗ 'ਚ ਆਪਾਂ ਨੂੰ ਵਸਾ ਲੈਣੀ ਚਾਹੀਦੀ। ਇਹ ਖੁਸ਼ ਹੋਣ ਵਾਲੀ ਗੱਲ ਨਹੀਂ। ਇਸ ਤੋਂ ਪਹਿਲਾਂ ਜਿਹੜੀ ਲੀਡਰਸ਼ਿਪ ਸੀ ਅਡਵਾਨੀ ਹੁਣਾਂ ਵਾਲੀ, ਬਾਦਲ ਹੁਣਾਂ ਵਾਲੀ, ਉਦੋਂ ਮਾੜਾ ਮੋਟਾ ਜਥੇਦਾਰ ਚੌੜੇ ਵਰਗੇ, ਜਥੇਦਾਰ ਤਲਵੰਡੀ ਵਰਗੇ ਹੁੰਦੇ ਸੀਗੇ, ਉਹ ਚਿਪਦੇ ਸੀ, ਝੱਕਦੇ ਸੀਗੇ ਭਾਜਪਾ ਵਾਲੇ। ਹੁਣ ਸੁਖਬੀਰ ਬਾਦਲ ਦੇ ਝੰਡੇ ਹੇਠ ਖੜੇ ਬਾਦਲ ਦਲ ਨੂੰ, ਅਕਾਲੀ ਦਲ ਨੂੰ ਮੋਦੀ ਹੁਣੀ, ਅਮਿਤ ਸ਼ਾਹ ਹੁਣੀ ਕੀ ਜਾਣਦੇ ਆ। ਜਿੱਦਣ ਵੋਟਾਂ ਦੇ ਲਈ, ਚੋਣਾਂ ਦੇ ਟਿਕਟਾਂ ਦੇ ਲਈ, ਸੀਟਾਂ ਦੇ ਲਈ ਮਨਜਿੰਦਰ ਸਿੰਘ ਸਰਸਾ ਤੇ ਬਲਵਿੰਦਰ ਸਿੰਘ ਭੂੰਦੜ ਗਏ ਆ, ਉਹਨਾਂ ਨੇ ਉਹ ਜਿਹੜਾ ਫਿਲਮਾਂ ਦਾ ਕਲਾਕਾਰ ਰਿਹਾ ਪਹਿਲਾਂ ਤੇ ਹੁਣ ਉਹ ਸ਼ਾਇਦ ਉਹਨੂੰ ਕੇਜਰੀਵਾਲ ਦੇ ਬਦਲ ਵਜੋਂ ਦਿੱਲੀ 'ਚ ਮੁੱਖ ਮੰਤਰੀ ਦੇ ਤੌਰ ਤੇ ਤਿਵਾੜੀ ਨੂੰ ਉਭਾਰ ਰਹੇ ਨੇ, ਮਨੋਜ ਤਿਵਾੜੀ। ਉਹਨੇ ਜਿਸ ਤਰੀਕੇ ਦੇ ਸ਼ਬਦ ਸੁਖਬੀਰ ਸਿੰਘ ਬਾਦਲ ਬਾਰੇ ਤੇ ਅਕਾਲੀਆਂ ਬਾਰੇ ਵਰਤੇ ਆ ਉਹ ਇੰਨੇ ਸ਼ਰਮਨਾਕ ਹੈ। ਤੇ ਹੁਣ ਵੀ ਆ ਜਿਹੜਾ ਨਵਾਂ ਪ੍ਰਧਾਨ ਬਣਿਆ ਜੇਪੀ ਨੱਡਾ, ਪਹਿਲਾਂ ਤਾਂ ਇਹਨੂੰ ਕੋਈ ਮਿਲਣ ਨੂੰ ਤਿਆਰ ਨਹੀਂ ਹੈਗਾ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ। ਤੇ ਜੇ ਕਿਤੇ ਜੇਪੀ ਨੱਡਾ ਵੀ ਮਿਲਣ ਤੋਂ ਇਨਕਾਰ ਕਰ ਦਿੰਦਾ, ਇਹਨਾਂ ਨੇ ਉੱਥੇ ਗੇਟ ਤੇ ਜਿਹੜਾ ਖੜਾ ਹੁੰਦਾ ਉਹਨੂੰ ਕਹਿ ਹੋਣਾ ਸੀ ਵੀ ਅਸੀਂ ਸਮਰਥਨ ਦਿੰਦੇ ਹਾਂ। ਹਾਲਤ ਇੰਨੀ ਜ਼ਿਆਦਾ ਮਾੜੀ ਹੋ ਚੁੱਕੀ ਹੈ ਔਰ ਇਹਦੇ ਨਾਲੋਂ ਭੈੜੀ ਹਾਲਤ ਕਦੇ ਵੀ ਸਿੱਖਾਂ ਦੀ ਕਿਸੇ ਸੰਸਥਾ ਦੀ ਹੋਈ ਨਹੀਂ। ਅੱਜ ਉਹਨਾਂ ਲਾਲਿਆਂ ਭੋਲਿਆਂ ਦੇ ਦਰਾਂ ਉੱਤੇ ਉਹ ਨੀਲੀ ਦਸਤਾਰ ਜਿਹੜੀ ਆ ਰੁਲ ਰਹੀ ਆ। ਗਿਆਨੀ ਲਾਲ ਸਿੰਘ ਦੀ ਇੱਕ ਕਿਤਾਬ ਬੜੀ ਮੈਂ ਪੜ੍ਹਦਾ ਹੁੰਦਾ, ਉਹਦੇ ਟਾਈਟਲ ਬੜਾ ਸੋਹਣਾ ਲੱਗਦਾ ਮੈਨੂੰ, ਨੀਲੀ ਦਸਤਾਰ ਦੀ ਦਾਸਤਾਨ। ਗਿਆਨੀ ਲਾਲ ਸਿੰਘ ਜੀ ਨੇ ਉਸ ਕਿਤਾਬ ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਮੌਕੇ ਦੇ ਸਾਰੇ ਬਿਉਰੇ ਦਿੱਤੇ ਆ ਕਿ ਕਿਵੇਂ ਗੁਰਸਿੱਖਾਂ ਨੇ ਉਦੋਂ ਕੈਦਾਂ ਕੱਟੀਆਂ, ਕਿਵੇਂ ਪਾਕਿਸਤਾਨ ਤੋਂ ਆਉਣ ਤੋਂ ਬਾਅਦ ਪੰਜਾਬ ਦੇ ਵਿੱਚ ਸਿੱਖਾਂ ਦੇ ਪੈਰ ਜੰਮੇ, ਸਾਰੇ ਹਾਲਾਤ ਉਸ ਕਿਤਾਬ ਦੇ ਵਿੱਚ ਲਿਖੇ। ਤੇ ਉਸ ਕਿਤਾਬ ਵਰਗੀ ਇੱਕ ਹੁਣ ਕਿਤਾਬ ਆਉਣੀ ਚਾਹੀਦੀ ਆ ਵੀ ਦਿੱਲੀ ਦੇ ਪੈਰਾਂ 'ਚ ਰੁਲਦੀ ਫਿਰਦੀ ਆ, ਭਾਜਪਾ ਦੇ ਲੀਡਰਾਂ ਦੇ ਘਰਾਂ 'ਚ ਰੁਲਦੀ ਫਿਰਦੀ ਆ, ਨੱਡੇ ਵਰਗਿਆਂ ਦੇ ਪੈਰਾਂ 'ਚ ਰੁਲਦੀ ਫਿਰਦੀ ਆ ਨੀਲੀ ਦਸਤਾਰ, ਜਿਹੜੀ ਸੁਖਬੀਰ ਸਿੰਘ ਬਾਦਲ ਨੇ ਰੋਲੀ। ਇੰਨੀ ਅਯੋਗਤਾ, ਇੰਨੀ ਗਲਤ ਬਿਰਤੀ ਕਿ ਪੰਥਕ ਹਿੱਤਾਂ ਦਾ ਤਾਂ ਘਾਣ ਕੀਤਾ ਹੀ ਕੀਤਾ। 10-15 ਸਾਲ ਜਿਹੜਾ ਰਾਜ ਕੀਤਾ ਨਾ, ਸਿੱਖੀ ਦੇ ਦੁਸ਼ਮਣਾਂ ਦੀ ਪੂਰੀ ਚੜ੍ਹਤ ਬਣਾਤੀ। ਪਹਿਲੋਂ ਤਾਂ ਸਿੱਖ ਦੂਰ ਕੀਤੇ ਇਸ ਪਾਰਟੀ ਤੋਂ। ਹੁਣ ਜਦੋਂ ਵੋਟ ਬੈਂਕ ਨਹੀਂ ਰਿਹਾ, ਜਦੋਂ ਪਿੰਡਾਂ ਦੇ ਘਰਾਂ ਦੇ ਵਿੱਚ ਲੀਡਰਾਂ ਨੂੰ ਲਾਹਣਤਾਂ ਪੈਂਦੀਆਂ ਨੇਗੀਆਂ ਕਿ ਤੁਸੀਂ ਉਸ ਪਾਰਟੀ ਨਾਲ ਹੋ ਜਿਹਨੇ ਆਪਦੇ, ਹੁਣ ਉਹ ਵੀ ਤਾਂ ਦੇਖਦੇ ਆ ਨਾ, ਬੀਜੇਪੀ ਵਾਲੇ ਹਿੰਦੂ ਕੱਟੜਵਾਦੀ ਨੇ, ਉਹ ਸਾਧਵੀ ਪ੍ਰਗਿਆ ਹੁਣਾਂ ਨੂੰ MP ਬਣਾਈ ਫਿਰਦੇ ਆ। ਇਹ ਜਥੇਦਾਰ ਹਵਾਰੇ ਹੁਣਾਂ ਬਾਰੇ ਕੀ ਸੋਚ ਰੱਖਦੇ ਆ? ਬਦਲ ਦਲੀਏ ਉਹਨਾਂ ਨੂੰ। ਕਿਉਂ ਨਹੀਂ ਚੁੱਭਦੀ ਇਹ ਗੱਲ ਕਿ ਅਸੀਂ ਸਾਧਵੀ ਪ੍ਰਗਿਆ ਜਿਹੜੀ ਹੈਗੀ ਆ ਉਹਦੇ ਉੱਤੇ ਕਿਹੋ ਜਿਹੇ ਖਤਰਨਾਕ ਬਲਾਸਟਾਂ ਦੇ, ਬੰਬ ਧਮਾਕਿਆਂ ਦੇ ਪਰਚੇ ਦਰਜ ਹੋਏ ਨੇ, ਅਸੀਂ ਉਹਨੂੰ ਕਿਉਂ ਨੇੜੇ ਲਾਈਏ? ਉਹਨਾਂ ਨੂੰ ਤਾਂ ਕਦੇ ਨਹੀਂ ਇਹ ਗੱਲ ਆਉਂਦੀ। ਇਹ ਚੀਕਾਂ ਮਾਰੀ ਜਾਂਦੇ ਆ ਬਿਨਾਂ ਗੱਲੋਂ। ਉਹ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲਿਆਂ ਨੂੰ ਹੀਰੋ ਬਣਾ ਕੇ ਆਪਦੇ ਨੇੜੇ ਲਾਉਂਦੇ ਆ। ਇਹ ਸਿੱਖ ਰਾਸ਼ਟਰ ਦੀ ਗੱਲ ਕਰਨ ਵਾਲਿਆਂ ਨੂੰ, ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਨੂੰ ਤਾਂ ਦੂਰ ਦੀ ਗੱਲ ਆ। ਜੇ ਕੋਈ ਸਿੱਖਾਂ ਨੂੰ ਇਹੀ ਕਹਿੰਦਾ ਫਿਰਦਾ ਹੋਵੇ ਨਾ ਕਿ ਅੰਮ੍ਰਿਤ ਛਕੋ, ਸਿੰਘ ਸਜੋ, ਨਸ਼ੇ ਛੱਡੋ, ਕੋੜ ਵੱਢੋ, ਇਹ ਉਹਨਾਂ ਨੂੰ ਵੀ ਬੁਰਾ ਮੰਨਦੇ ਆ। ਤੇ ਉਹ ਇਹਨਾਂ ਦਾ ਕੀ ਇਤਬਾਰ ਕਰਨ? ਉਹ ਦੇਖ ਹੀ ਰਹੇ ਨੇ ਭਾਜਪਾ ਵਾਲੇ ਕਿ ਕਿਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਆਪਦੇ ਇਸ਼ਟ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਬੇਅਦਬੀ ਕਰਨ ਵਾਲਿਆਂ ਦੀ ਕਿੰਨੀ ਰਾਖੀ ਕੀਤੀ ਹੈ, ਪੂਰਾ ਜ਼ੋਰ ਲਾ ਦਿੱਤਾ। ਜਦੋਂ 5ਵੇਂ ਪਾਤਸ਼ਾਹ ਦੀ ਸ਼ਹਾਦਤ ਲਾਹੌਰ ਵਿੱਚ ਹੋਈ ਹੈ, ਜਹਾਂਗੀਰ ਬਾਦਸ਼ਾਹ ਉਦੋਂ ਲਾਹੌਰ ਨਹੀਂ ਸੀਗਾ, ਉਹ ਦਿੱਲੀ ਸੀ, ਪਰ ਰਾਜਾ ਮੁਲਕ ਦਾ ਉਹ ਸੀ, ਹਾਕਮ ਉਹ ਸੀ, ਇਸ ਕਰਕੇ ਆਪਾਂ ਜਹਾਂਗੀਰ ਬਾਦਸ਼ਾਹ ਨੂੰ ਦੋਸ਼ੀ ਮੰਨਦੇ। 1984 ਨੂੰ ਕਿਹੜਾ ਇੰਦਰਾ ਟੈਂਕਾਂ ਤੇ ਚੜੀ ਫਿਰਦੀ ਸੀ ਬਈ? ਆਪਾਂ ਕਹਿੰਦੇ ਆ ਇੰਦਰਾ ਨੇ ਹੱਲਾ ਬੋਲਿਆ। ਤੇ ਇਹ ਕਹਿੰਦੇ ਆ ਵੀ ਠੀਕ ਆ, ਸਾਡਾ ਰਾਜ ਸੀ, ਸੈਣੀ ਵੀ ਸਾਡਾ, ਉਮਰਾ ਨੰਗਲ ਵੀ ਸਾਡਾ, ਚਾਹੁੰਦੇ ਵੀ ਅਸੀਂ ਸੀਗੇ ਵੀ ਇਹ ਮਸਲਾ ਕੋਟਕਪੂਰੇ ਵਾਲਾ ਹੱਲ ਹੋ ਜੇ, ਪਰ ਜਿਹੜਾ ਸਿੱਖਾਂ ਦਾ ਘਾਣ ਹੋਇਆ, ਗੋਲੀ ਚੱਲੀ, ਸਿੰਘ ਸ਼ਹੀਦ ਹੋਏ, ਕਹਿੰਦੇ ਅਸੀਂ ਜ਼ਿੰਮੇਵਾਰ ਨਹੀਂ ਇਹਦੇ ਲਈ।
ਹੋਰ ਕੌਣ ਜ਼ਿੰਮੇਵਾਰ ਆ ਭਾਈ? ਸੋ ਜਦੋਂ ਇਹਨਾਂ ਲੀਡਰਾਂ ਨੂੰ ਪੰਜਾਬ ਦੇ ਪਿੰਡਾਂ ਸ਼ਹਿਰਾਂ 'ਚ ਲੋਕ ਘਰਾਂ 'ਚ ਘੇਰ ਘੇਰ ਕੇ ਕਹਿੰਦੇ ਨੇ ਕਿ ਤੁਸੀਂ ਇਹੋ ਜਿਹੀ ਪਾਰਟੀ ਨਾਲ ਹੋ, ਤਾਂ ਇਹਨਾਂ ਢੀਂਡਸਿਆਂ ਨੂੰ, ਸੇਖਵਿਆਂ ਨੂੰ, ਬ੍ਰਹਮਪੁਰਿਆਂ ਨੂੰ ਤੇ ਹੋਰ ਸਾਰਿਆਂ ਨੂੰ ਲੋਕ ਇੰਨੀਆਂ ਲਾਹਣਤਾਂ ਪਾਉਂਦੇ ਆ, ਫਿਰ ਇਹ ਛੱਡ ਕੇ ਭੱਜਦੇ ਆ। ਇਹ ਸਥਿਤੀ ਕਿਹਨੇ ਪੈਦਾ ਕੀਤੀ? ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ। ਇੱਕ ਪਾਸੇ ਤਾਂ ਸਿੱਖਾਂ ਨੂੰ ਇਸ ਸਥਿਤੀ ਵਿੱਚ ਲੈ ਆਂਦਾ, ਸਿੱਖ ਲੀਡਰਾਂ ਨੂੰ ਇਸ ਸਥਿਤੀ ਵਿੱਚ ਲੈ ਆਂਦਾ ਕਿ ਉਹ ਇਸ ਪਾਰਟੀ ਨੂੰ ਛੱਡ ਜਾਣ। ਦੂਜੇ ਪਾਸੇ ਉਹ ਜਿਹੜੇ ਨੇ ਭਾਜਪਾਈ ਹਿੰਦੂ ਲੀਡਰਸ਼ਿਪ, ਉਹ ਦੇਖਦੇ ਆ ਵੀ ਜੇ ਇਹਨੇ ਆਪਦੇ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਪਾਰਟੀ ਦੀ ਲੀਡਰਸ਼ਿਪ ਨੇ ਕੋਈ ਕਦਰ ਨਹੀਂ ਕੀਤੀ, ਇਹ ਸਾਡੇ ਕਿੰਨੇ ਕੁ ਕੰਮ ਦੇ ਹੋ ਸਕਦੇ ਆ। ਸਿੱਖਾਂ ਬਾਰੇ ਇਹ ਗੱਲ ਦੁਨੀਆ ਜਾਣਦੀ ਸੀ ਕਿ ਸਿੱਖ ਆਪਦੇ ਗੁਰੂ ਤੋਂ ਕੁਰਬਾਨ ਹੋ ਜਾਂਦੇ। ਇਹਨਾਂ ਨੇ ਤਾਂ ਕਰਨਾ ਹੀ ਕੁਛ ਨਹੀਂ ਸੀ, ਹੁਕਮ ਦੇਣਾ ਸੀ ਬਸ। ਇੱਥੇ ਵੱਡੀ ਤੋਂ ਵੱਡੀ ਵਾਰਦਾਤ ਦੇ ਦੋਸ਼ੀ ਜਿਹੜੇ ਨੇ ਪੁਲਿਸ ਲੱਭ ਸਕਦੀ ਹੈ, ਲੱਭਣ ਦੀ ਲੋੜ ਹੀ ਨਹੀਂ ਸੀ। 1 ਜੂਨ 2015 ਨੂੰ ਜਦੋਂ ਸਰੂਪ ਚੋਰੀ ਹੋਏ ਬੁਰਜ ਜਵਾਹਰ ਕੇ ਤੋਂ, ਉਦਣ ਤੋਂ ਹੀ ਕੱਲਾ ਕੱਲਾ ਬੱਚਾ ਪੰਜਾਬ ਦਾ ਜਾਣਦਾ ਸੀ ਵੀ ਇਹ ਡੇਰਾ ਸਰਸਾ ਵਾਲਿਆਂ ਦਾ ਕੰਮ ਆ। ਪਰ ਸਰਸੇ ਵਾਲਿਆਂ ਨਾਲ ਤਾਂ ਯਾਰੀ ਸੀ, ਇਸ ਕਰਕੇ ਸਰਸੇ ਵਾਲੇ ਬਚਾਉਣੇ ਸੀ ਤੇ ਸਿੱਖਾਂ ਦੇ ਮੁੰਡੇ ਵਿਚਾਰੇ ਬੇਦੋਸ਼ੇ ਟੰਗਤੇ। ਤੋਂ ਸਾਰੀ ਖੇਡ ਇਸ ਤਰੀਕੇ ਨਾਲ ਖੇਡੀ ਗਈ ਕਿ ਪੰਥ ਦੇ ਦੁਸ਼ਮਣਾਂ ਦੀ ਚੜ੍ਹਾਈ ਹੋਵੇ ਤੇ ਸਿੱਖਾਂ ਦੀ ਹੇਠੀ ਹੋ ਜੇ। ਸੋ ਉਸ ਮਾਹੌਲ ਦੇ ਵਿੱਚ ਜਦੋਂ ਭਾਜਪਾ ਦੀ ਲੀਡਰਸ਼ਿਪ ਇਹ ਦੇਖਦੀ ਹੈ ਇਹ ਤਾਂ ਆਪਦੇ ਇਸ਼ਟ ਦੇ ਨਹੀਂ ਹੋਏ, ਬਾਅਦ ਵਿੱਚ ਵੀ ਤਾਂ ਜਦੋਂ ਆ ਕਾਂਗਰਸ ਦੀ ਕੈਪਟਨ ਦੀ ਸਰਕਾਰ ਆਈ ਆ, ਉਹ ਬਿੱਟੂ ਹੋਣੀ ਫੜੇ ਹੀ ਗਏ, ਉਹ ਫਿਰ ਜੇਲ੍ਹਾਂ 'ਚ ਵੀ ਗਏ। ਨਾ ਇਹਨਾਂ ਨੇ ਦੋਸ਼ੀਆਂ ਨੂੰ ਫੜਿਆ, ਨਾ ਇਹਨਾਂ ਨੇ ਜ਼ਾਲਮ ਪੁਲਿਸੀਆਂ ਨੂੰ ਸਜ਼ਾਵਾਂ ਦਿੱਤੀਆਂ। ਹੁਣ ਸਰਦਾਰ ਸੁਖਦੇਵ ਸਿੰਘ ਢੀਂਡਸਾ ਕਹਿੰਦਾ ਫਿਰਦਾ ਹੈ ਵੀ ਜਦੋਂ ਅਸੀਂ ਆਖਿਆ ਕਿ ਪੁਲਿਸੀਆਂ ਨੂੰ ਸਜ਼ਾਵਾਂ ਦਿਓ ਤਾਂ ਕਹਿੰਦੇ ਜੀ ਪੁਲਿਸ ਬਾਗੀ ਹੋ ਜਾਊਗੀ। ਪੁਲਿਸ ਦਾ ਬੜਾ ਡਰ ਵਾ, ਸਰਸੇ ਵਾਲਿਆਂ ਦਾ ਬੜਾ ਡਰ ਵਾ, ਪੰਥ ਦਾ ਡਰ ਨਹੀਂ ਹੈ। ਇਸ ਕਰਕੇ ਅੱਜ ਪੰਥ ਜਿਹੜਾ ਹੈ ਉਹਦੇ ਦਬਾਅ ਹੇਠ ਬਾਦਲ ਦਲ ਦੇ ਜਿਹੜੇ ਲੀਡਰ ਨੇ ਉਹ ਇਹਨੂੰ ਛੱਡ ਕੇ ਪਾਸੇ ਹੋਏ। ਢੀਂਡਸੇ, ਸੁਖਦੇਵ ਸਿੰਘ ਵਰਗੇ, ਸੇਖਵਾਂ ਵਰਗੇ, ਬ੍ਰਹਮਪੁਰੇ ਵਰਗੇ ਤੇ ਹੋਰ। ਦੂਜੇ ਪਾਸੇ RSS BJP ਵਾਲਿਆਂ ਨੇ ਵੀ ਝੱਗਾ ਚੱਕਤਾ ਇਹਨੂੰ। ਕੁੱਲ ਮਿਲਾ ਕੇ ਇਸ ਵੇਲੇ ਜਿੰਨੀ ਦੁਰਗਤੀ ਇਸ ਧਿਰ ਦੀ ਹੋ ਰਹੀ ਹੈ ਉਹਦੇ ਵਿੱਚ ਲੋਕ ਬੜੇ ਖੁਸ਼ ਨੇ, ਲੋਕਾਂ ਨੂੰ ਸਕੂਨ ਮਿਲ ਰਿਹਾ। ਜਿਹਨੇ ਇੰਨਾ ਜਲੀਲ ਕੀਤਾ ਹੋਵੇ, ਪੰਥ ਨੂੰ ਦੁਖੀ ਕੀਤਾ ਹੋਵੇ, ਜਦੋਂ ਉਹਦੀ ਬੇਇੱਜ਼ਤੀ ਹੋਵੇ ਤਾਂ ਲੋਕ ਸਕੂਨ ਤਾਂ ਮਹਿਸੂਸ ਕਰਨਗੇ। ਪਰ ਮੇਰਾ ਰੋਣਾ ਹੋਰ ਆ। ਮੈਂ ਇਹ ਦੇਖ ਰਿਹਾ ਕਿ ਇਹਨਾਂ ਦੀ ਦੁਰਗਤੀ ਹੋਣ ਤੋਂ ਬਾਅਦ ਇਹ ਬਹੁਤ ਹੀ ਜ਼ਿਆਦਾ ਨੀਵੇਂ ਪੈ ਕੇ ਭਾਜਪਾ ਦੇ ਨਾਲ ਚੋਣ ਸਮਝੌਤਾ ਕਰਨਗੇ। ਅੱਜ ਤੱਕ RSS ਅਕਾਲੀ ਦਲ ਨੂੰ ਫੇਰ ਕੁਝ ਮੰਨਦੀ ਸੀ, ਸਿੱਖਾਂ ਦੀ ਸ਼ਕਤੀ ਨੂੰ ਮੰਨਦੀ ਸੀ। ਚੰਗੀ ਸੀ ਮਾੜੀ ਸੀ, ਇਹ ਸਾਡੀ ਸਿੱਖ ਸਿਆਸਤ ਦੇ ਵਿੱਚ ਕੁਝ ਗੱਲ ਸੀਗੀ, ਕਿਉਂਕਿ ਅਸੀਂ ਪੰਥਕ ਲੋਕਾਂ ਨੇ, ਖਾਲਿਸਤਾਨੀ ਲੋਕਾਂ ਨੇ ਤਾਂ ਕੋਈ ਇਹੋ ਜਿਹੀ ਸੰਸਥਾ, ਇਹੋ ਜਿਹੀ ਧਿਰ, ਇਹੋ ਜਿਹੀ ਸੱਤਾ ਵਾਲਾ ਕੁਛ ਬਣਾਇਆ ਨਹੀਂ। ਤੇ ਹੁਣ ਸਿੱਖ ਹੱਕਾਂ ਦੀ ਰਾਖੀ, ਸਿੱਖ ਹਿੱਤਾਂ ਦੀ ਰਾਖੀ ਕਰਨ ਵਾਲਿਆਂ ਲਈ ਹੋਰ ਵੀ ਜ਼ਿਆਦਾ ਔਖਾ ਸਮਾਂ ਆਏਗਾ। ਇਹ ਲੋਕ ਪਿਛਲੇ ਦਿਨਾਂ 'ਚ ਵੀ ਮੈਂ ਕਹਿੰਦਾ ਰਿਹਾ, ਇਹ ਬਾਦਲ ਦਲ ਦੇ ਚੋਣ ਨਿਸ਼ਾਨ ਤੇ ਚੋਣ ਲੜਨ ਦੀ ਬਜਾਏ ਬੜੀ ਮੌਜ ਨਾਲ ਇਸ ਗੱਲ ਹੀ ਮੰਨ ਜਾਣਗੇ ਕਿ ਠੀਕ ਆ ਜੀ ਅਸੀਂ ਕਮਲ ਦੇ ਫੁੱਲ ਤੇ ਲੜ ਲੈਂਦੇ। ਇਹ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਦਾ ਪਦ ਵੀ ਐਕਸੈਪਟ ਕਰ ਲੈਣਗੇ। ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਕਿ ਸਾਨੂੰ ਸੱਤਾ ਮਿਲਣੀ ਚਾਹੀਦੀ ਆ, ਸਾਨੂੰ ਨਹੀਂ ਪਤਾ, ਪੰਥ ਨਾਲ ਜੋ ਮਰਜ਼ੀ ਹੁੰਦਾ ਰਹੇ। ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ BJP ਦੇ ਚੋਣ ਨਿਸ਼ਾਨ ਤੇ ਜਿੱਤੇ ਹੋਏ ਮਨਜਿੰਦਰ ਸਿੰਘ ਸਰਸੇ ਨੂੰ ਬਣਾ ਸਕਦੇ ਆ, ਕੱਲ ਕਲਾਂ ਨੂੰ ਕੋਈ ਇਹ ਵੀ ਸਥਿਤੀ ਹੋ ਸਕਦੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੋਈ ਇਹੋ ਜਿਹਾ ਆਗੂ ਹੋਵੇ ਜਿਹੜਾ ਭਾਜਪਾ ਨਾਲ ਤੁਰਦਾ ਹੋਵੇ, RSS ਨਾਲ ਸਹਿਮਤ ਹੋਵੇ, ਤੇ ਕੋਈ ਇਹੋ ਜਿਹਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਹੋ ਸਕਦਾ ਜਿਹਦੀ ਬੈਕਗਰਾਉਂਡ, ਜਿਹਦਾ ਪਿਛੋਕੜ
RSS ਨਾਲ ਸੰਬੰਧਿਤ ਹੋਵੇ, ਸਾਡੀਆਂ ਸਿੱਖ ਸੰਸਥਾਵਾਂ ਦਾ ਬ੍ਰਾਹਮਣੀਕਰਨ, ਕਰਮ ਕਾਂਡ, ਉਹ ਸਾਰਾ ਕੁਝ ਵਿਪਰਨ ਕੀ ਰੀਤ, ਜਿਹਦੇ ਬਾਰੇ ਸਾਨੂੰ ਗੁਰੂ ਪਾਤਸ਼ਾਹ ਨੇ ਚੇਤਾਵਨੀ ਦਿੱਤੀ ਹੈ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੇਉ ਮੈਂ ਸਾਰਾ, ਜਬ ਜੇ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਸਿੱਖ ਕੌਮ ਦਾ ਜਿਹੜਾ ਆਇਡੈਂਟੀਟੀ ਕ੍ਰਾਈਸਿਸ ਆ, ਜਿਹੜੀ ਹੋਂਦ ਹਸਤੀ ਦੀ ਲੜਾਈ ਹੈ, ਉਹ ਬਾਦਲਕਿਆਂ ਦੇ ਇਹਨਾਂ ਕਾਰਿਆਂ ਕਰਕੇ ਹੁਣ ਹੋਰ ਵੀ ਜ਼ਿਆਦਾ ਕਸੂਤੀ ਤੇ ਔਖੀ ਬਣਦੀ ਜਾ ਰਹੀ ਆ। ਹਾਲਾਤ ਬੜੇ ਖਤਰਨਾਕ ਬਣਦੇ ਦਿਸ ਰਹੇ ਸਾਨੂੰ। ਸੋ ਇਸ ਧਿਰ ਦਾ ਖੱਖੜੀਆਂ ਕਰੇਲੇ ਹੋਣਾ, ਇਹਦਾ ਲਿਟ ਕੇ ਭਾਜਪਾ ਦੇ ਮੂਹਰੇ ਹਾੜੇ ਕੱਢਣਾ, ਮਿੰਨਤਾਂ ਕਰਨੀਆਂ ਵੀ ਸਾਡਾ ਸਮਰਥਨ ਲੈ ਲਓ, ਇਹ ਸਾਰਾ ਕੁਝ ਦੇਖ ਕੇ ਸਾਡੇ ਭਰਾ, ਸਾਡੀ ਕੌਮ ਦਾ ਵੱਡਾ ਹਿੱਸਾ ਕਹਿ ਰਿਹਾ ਹੈਗਾ ਕਿ ਇਹਨਾਂ ਨਾਲ ਜੋ ਹੋ ਰਹੀ ਆ ਠੀਕ ਹੋ ਰਹੀ ਹੈ। ਪਰ ਦੂਜੇ ਪਾਸੇ ਇਹ ਵੀ ਤਾਂ ਹੈ ਕਿ ਹੁਣ ਜਦੋਂ ਇਹਨਾਂ ਦੀ ਇੰਨੀ ਜ਼ਿਆਦਾ ਨੀਵੀਂ ਪਤਲੀ ਹਾਲਤ ਆ, ਇਹਨਾਂ ਲੋਕਾਂ ਦੇ ਰਾਹੀਂ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਲਈ ਲੜਨ ਵਾਲਿਆਂ ਦਾ ਘਾਣ ਕਰਵਾਇਆ ਜਾਊਗਾ। ਇਹਨਾਂ ਨੂੰ ਜਮੂਰਿਆਂ ਵਾਂਗੂ ਵਰਤਿਆ ਜਾਊਗਾ ਸਿੱਖਾਂ ਦੇ ਖਿਲਾਫ। ਘਾਟੇ ਪਹਿਲੋਂ ਹੀ ਨਹੀਂ ਸੀ, ਤੁਸੀਂ ਦੇਖਿਆ ਹੀ ਆ। ਬੀਬਾ ਹਰਸਿਮਰਤ ਕੌਰ ਬਾਦਲ ਕਰਤਾਰਪੁਰ ਲਾਂਘੇ ਵਾਲੇ ਉਹਦੇ ਬਿਆਨ ਕੱਢ ਕੇ ਪੜੋ। ਹਰ ਉਹ ਬੰਦਾ ਜਿਹੜਾ ਕਰਤਾਰਪੁਰ ਲਾਂਘੇ ਦੀ ਵਕਾਲਤ ਕਰਦਾ ਸੀ ਨਾ, ਉਹਨੂੰ ਜਿਸ ਤਰੀਕੇ ਨਾਲ ਟੁੱਟ ਕੇ ਪੈਂਦੀ ਰਹੀ ਆ ਉਹ। ਇੱਕ ਤਾਂ ਉਹ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੇ ਬਾਰੇ ਕੋਈ ਸਹਿਰਦਤਾ ਨਹੀਂ ਹੈ, ਇੱਕ ਬੇਸਮਝੀ ਹੈ। ਦੂਸਰਾ ਪੰਥ ਨਾਲ ਉਹੋ ਜਿਹਾ, ਪੰਜਾਬ ਨਾਲ ਉਹੋ ਜਿਹਾ ਪਿਆਰ ਕੋਈ ਨਹੀਂ। ਇਹ ਤਾਂ ਮੱਥਾ ਟੇਕਣ ਨੂੰ ਸਿੱਖੀ ਸਮਝਦੇ ਆ। ਅਸੀਂ ਅਖੰਡ ਪਾਠ ਰਖਾਤਾ ਜੀ, ਮੱਥਾ ਟੇਕ ਲਿਆ। ਪੰਥਕ ਹਿੱਤਾਂ ਦਾ, ਸਿੱਖ ਹਿੱਤਾਂ ਦਾ ਜੋ ਘਾਣ, ਜੋ ਨੁਕਸਾਨ ਸਾਡੇ ਸਾਹਮਣੇ ਹੋਣ ਜਾ ਰਿਹਾ, ਉਹਦੀ ਚਿੰਤਾ ਕਰਕੇ ਸਾਨੂੰ ਅੱਜ ਤੋਂ ਕੋਈ ਵਿਉਂਤਬੰਦੀ ਬਣਾਉਣੀ ਚਾਹੀਦੀ ਹੈ। ਦੁਨੀਆ ਭਰ ਦੇ ਵਿੱਚ ਬੈਠੇ ਸਿੱਖੋ, ਪੰਜਾਬ ਦੇ ਵਿੱਚ ਬਾਦਲਕਿਆਂ ਦੇ ਇਸ ਹਸ਼ਰ ਨੂੰ ਦੇਖ ਕੇ ਖੁਸ਼ ਜਿੰਨਾ ਹੋਣਾ ਸੀ ਹੋ ਲਿਆ। ਹੁਣ ਵੇਲਾ ਆ ਰਿਹਾ ਕਿ ਆਪ ਨੂੰ ਮਜ਼ਬੂਤ ਕਰੋ। ਪੰਜਾਬ ਦੇ ਵਿੱਚ ਇੱਕ ਮਜ਼ਬੂਤ ਸਿਆਸੀ ਪਲੇਟਫਾਰਮ ਉਭਾਰੋ, ਜਿਹੜਾ ਪਲੇਟਫਾਰਮ ਖਾਲਿਸਤਾਨੀਆਂ ਜਿੰਨਾ ਸਖਤ ਨਾ ਹੋਵੇ ਤੇ ਇਹਨਾਂ ਜਿੰਨਾ ਨਰਮ ਨਾ ਹੋਵੇ। ਕੋਈ ਵਿਚਕਾਰਲਾ ਰਾਹ, ਕੋਈ ਇਹੋ ਜਿਹੀ ਧਿਰ ਪੈਦਾ ਹੋਵੇ ਜਿਹੜੀ ਧਿਰ ਪੰਜਾਬ ਦੇ ਵਿੱਚ, ਭਾਰਤ ਵਿੱਚ ਰਹਿੰਦਿਆਂ ਹੋਇਆਂ ਸਾਡੇ ਹੱਕਾਂ ਦੀ ਰਾਖੀ ਕਰਨ ਲਈ ਕੁਛ ਨਾ ਕੁਛ ਕਰ ਸਕੇ। ਇਹੋ ਜਿਹਾ ਕੁਛ ਸਿਰਜਣ ਦੀ ਲੋੜ ਆ ਜਿਹੜਾ ਸਾਨੂੰ ਅੱਗੇ ਦਾ ਕੁਛ ਦਿਖਾ ਸਕੇ। ਤੇ ਇਸ ਮੌਕੇ ਤਾਂ ਸਾਨੂੰ ਚਾਰੇ ਪਾਸੇ ਹਨੇਰਾ ਦਿਖ ਰਿਹਾ। ਜਿਹੋ ਜਿਹਾ ਮਾਹੌਲ 1994-95 ਦੇ ਦੌਰ ਵਿੱਚ ਖਾੜਕੂ ਜੱਦੋ-ਜਹਿਦ ਦੇ ਖੜੋਤ ਵਾਲੇ ਦਿਨਾਂ ਦੇ ਵਿੱਚ ਦਿਖਿਆ ਸੀ, ਉਵੇਂ ਦੀ ਸਥਿਤੀ ਇੱਕ ਵਾਰੀ ਫੇਰ ਬਣਦੀ ਦਿਖ ਰਹੀ ਹੈ। ਅਕਾਲੀ ਧਾਰਾ ਆਪਦੇ ਪੂਰੇ 100 ਸਾਲ ਹੰਢਾਉਣ ਤੋਂ ਬਾਅਦ ਖਤਮ ਹੋ ਰਹੀ ਹੈ। ਪੰਜਾਬੀ ਪਾਰਟੀ ਬਣਿਆ, ਪੰਜਾਬੀ ਪਾਰਟੀ ਤੋਂ ਇਹ ਦਲ ਅੱਜ ਭਾਜਪਾ ਦਾ ਇੱਕ ਵਿੰਗ ਬਣ ਕੇ ਰਹਿ ਗਿਆ। ਇਸ ਵਿੰਗ ਤੋਂ ਜਿੰਨੀ ਜਲਦੀ ਮਨ ਆਪਦਾ ਉਚਾਟ ਕਰਕੇ ਕੋਈ ਨਵੀਂ ਧਿਰ ਖੜੀ ਕਰਨ ਦਾ ਫੈਸਲਾ ਲੈ ਲਵਾਂਗੇ, ਓਨਾ ਹੀ ਫਾਇਦੇ 'ਚ ਰਵਾਂਗੇ। ਸੋ ਹੁਣ ਇੱਥੇ ਹੀ ਸਮਾਪਤੀ ਕਰਦਾ ਹੋਇਆ ਅਖੀਰ ਵਿੱਚ ਇੱਕ ਵਾਰੀ ਫੇਰ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਦਾ ਕਿ ਬਾਦਲਕਿਆਂ ਦਾ ਜਾਂ ਬਾਦਲ ਦਲ ਦੇ ਸ਼ਰੀਕਾਂ ਦਾ ਭਾਜਪਾ ਨੂੰ ਹਮਾਇਤ ਦੇਣ ਦਾ ਸਾਡੇ ਲਈ ਕੋਈ ਬਾਹਲਾ ਖੁਸ਼ੀ ਵਾਲਾ ਪ੍ਰੋਗਰਾਮ ਨਹੀਂ ਬਣਦਾ। ਸਾਡੇ ਲਈ ਤਾਂ ਚਿੰਤਾ ਵਾਲੀ ਗੱਲ ਆ ਕਿ ਹੁਣ ਸਿੱਖ ਹੱਕਾਂ ਦੀ ਲੜਾਈ ਹੋਰ ਵੀ ਜ਼ਿਆਦਾ ਕਸੂਤੀ ਤੇ ਖਤਰਨਾਕ ਬਣ ਗਈ ਹੈ। ਸੋ ਫਤਿਹ ਅਰਜ ਕਰਦਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ,